ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 15 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਸਤਪਾਲ ਸਿੰਘ ਟ੍ਰੇਸੀ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ। ਇਹਦਾ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਆਪਾਂ ਜਿਹੜੀ ਪਹਿਲਾਂ ਵੀ ਤੁਸੀਂ ਪੰਜਾਬ ਤੋਂ ਮਿੰਟੂ ਗੁਰਸਰੀਆ ਉਹਨਾਂ ਦੇ ਨਾਲ ਖਬਰਾਂ ਡਿਸਕਸ ਕਰ ਰਹੇ ਸੀ, ਕਿਸ ਤਰ੍ਹਾਂ ਦੀਪ ਸਿੱਧੂ ਜਿਹੜਾ ਆ ਉਹਨਾਂ ਦੀ ਅੱਜ ਮੌਤ ਹੋ ਗਈ ਆ। ਸੋ ਬਹੁਤ ਸਾਰੇ ਕੁਐਸਚਨ ਵੀ ਉੱਠ ਰਹੇ ਆ ਵੀ ਹਾਦਸਾ ਹੋਇਆ ਜਾਂ ਕਤਲ ਹੋਇਆ। ਬਹੁਤ ਹੀ ਮਾੜੀ ਖਬਰ ਹੋਈ ਆ। ਉਹ ਇੱਕ ਤਰ੍ਹਾਂ ਦੇ ਨਾਲ ਪਿਛਲੇ 1.5 ਸਾਲ ਤੋਂ ਹੀਰੋ ਵਾਂਗ ਉੱਪਰ ਨੂੰ ਉੱਭਰ ਰਿਹਾ ਸੀ। ਜੇ ਬਹੁਤ ਘੱਟ ਬੰਦੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੀ ਸਿੱਖੀ ਦੀ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ। ਸੋ ਬਹੁਤ ਹੀ ਮਾੜੀ ਖਬਰ ਜਿਹੜੀ ਆ ਪੰਜਾਬ ਤੋਂ ਆਈ ਹੈਗੀ ਆ। ਜੀ, ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ। KMP ਹਾਈਵੇ ਦੇ ਉੱਤੇ ਕਹਿੰਦੇ ਵੀ ਇਹ ਜਾ ਰਹੇ ਸੀਗੇ ਫਾਰਮਰਸ ਪ੍ਰੋਟੈਸਟ ਦੇ ਦੌਰਾਨ। ਇਹ ਬਹੁਤ ਜ਼ਿਆਦਾ ਜਿਹੜਾ ਉਹ ਐਕਟਿਵ ਜਿਹੜੇ ਉਹ ਸੀਗੇ। ਸੋ ਇਹ ਕਹਿੰਦੇ ਆ ਵੀ ਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਦੁਰਘਟਨਾ ਦੇ ਵਿੱਚ ਮੌਤ ਹੋਈ ਆ। ਆਪਾਂ ਤੇ ਭਾਈ ਇਹ ਹੁਣ ਕਿਹਾ ਨਹੀਂ ਜਾ ਸਕਦਾ ਵੀ ਪਿੱਛੇ ਐਕਚੁਅਲ 'ਚ ਕੀ ਜਿਹੜਾ ਇਹ ਸਾਰਾ ਕੁਛ ਵਾਪਰਿਆ, ਕਿਉਂਕਿ ਲੋਕਾਂ ਨੇ ਸਵਾਲ ਜਿਹੜੇ ਉਹ ਉਠਾਉਣੇ ਹੀ ਆ। ਆਪਾਂ ਨੂੰ ਹੁਣ ਥੋੜ੍ਹਾ ਜਿਹਾ ਡੀਟੇਲਸ ਦੀ ਵੇਟ ਜਿਹੜੀ ਉਹ ਕਰਨੀ ਪਵੇਗੀ। ਸਕਾਰਪੀਓ ਗੱਡੀ ਦੇ ਵਿੱਚ ਸੀਗਾ ਦੀਪ ਸਿੱਧੂ। ਕਹਿੰਦੇ ਵੀ ਆਪਣੇ ਕਿਸੇ ਮਿੱਤਰ ਦੇ ਨਾਲ ਜਿਹੜਾ ਉਹ ਜਾ ਰਿਹਾ ਸੀਗਾ ਤੇ ਕਹਿੰਦੇ ਵੀ ਬਹੁਤ ਬੁਰੇ ਹਾਲਾਤ ਦੇ ਵਿੱਚ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਦੇ ਦੌਰਾਨ ਹੀ ਜਿਹੜੀ ਆ ਉਹ ਦਮ ਤੋੜ ਗਿਆ ਹੈਗਾ ਆ। ਨਾਲ ਉਸਦੇ ਕਹਿੰਦੇ ਆ ਵੀ ਉਸਦੇ ਜਿਹੜੇ ਫਰੈਂਡ ਸੀ ਉਸ ਦਾ ਬਚਾਅ ਜਿਹੜਾ ਉਹ ਹੋਇਆ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਜਿਹੜਾ ਆ ਇਹ ਪਤਾ ਜਿਹੜਾ ਉਹ ਲੱਗੇਗਾ। ਕਹਿ ਸਕਦੇ ਹਾਂ ਵੀ ਹਰਜੋਤ ਸਿੰਘ ਜੀ, ਪੰਜਾਬ ਦਾ ਇਹ ਬਹੁਤ ਹੀ ਹੋਣਹਾਰ ਹੀਰਾ ਪੁੱਤ ਜਿਹੜਾ ਆ ਉਹ ਗਵਾਚ ਗਿਆ। ਬਹੁਤ ਮਾੜਾ ਜਿਹੜਾ ਇਹ ਵਾਪਰਿਆ। ਕਿਸੇ ਇੱਕ ਬੰਦੇ ਵੱਲ ਪੰਜਾਬੀ ਜਦੋਂ ਦੇਖਦੇ ਆ ਵੀ ਸ਼ਾਇਦ ਇਹ ਪੰਜਾਬ ਦੀ ਸਿੱਖੀ ਦੀ ਜਿਹੜੀ ਕੋਈ ਗੱਲ ਕਰਦਾ ਆ ਤਾਂ ਅਚਨਚੇਤੇ ਕੁਛ ਅਜਿਹਾ ਜਿਹੜਾ ਉਹ ਵਾਪਰ ਜਾਂਦਾ ਆ। ਸੋ ਹੁਣ ਤਾਂ ਆਪਾਂ ਇਹੀ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਜਿਹੜਾ ਉਹ ਬਲ ਬਖਸ਼ੇ। ਸੋ ਥੋੜ੍ਹਾ ਜਿਹਾ ਦੀਪ ਸਿੱਧੂ ਬਾਰੇ ਦੱਸਦੇ ਜਾਈਏ। ਬੜੀ ਥੋੜ੍ਹੀ ਉਮਰ ਸੀ, ਹਜੇ 37 ਸਾਲਾਂ ਦੀ ਸੀਗੀ। 2 ਅਪ੍ਰੈਲ 1984 ਨੂੰ ਦੀਪ ਸਿੱਧੂ ਦਾ ਜਨਮ ਜਿਹੜਾ ਆ ਮੁਕਤਸਰ ਜ਼ਿਲ੍ਹੇ ਦੇ ਵਿੱਚ ਹੋਇਆ ਤੇ ਅੱਜ 15 ਫਰਵਰੀ 2022 ਨੂੰ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਉਹ ਪੇਸ਼ੇ ਵਜੋਂ ਵਕੀਲ ਵੀ ਸੀ, ਐਕਟਰ ਵੀ ਸੀ ਤੇ ਐਕਟਿਵਿਸਟ ਵੀ ਸੀਗਾ। ਪਿਛਲੇ ਕਿਸਾਨ ਮੋਰਚੇ ਦੇ ਦੌਰਾਨ ਬਹੁਤ ਜ਼ਿਆਦਾ ਉੱਪਰ ਉੱਭਰਿਆ। ਪੰਜਾਬੀ ਦੀਆਂ ਕਾਫੀ ਫਿਲਮਾਂ ਦੇ ਵਿੱਚ ਉਹਨਾਂ ਨੇ ਜਿਹੜਾ ਕੰਮ ਕੀਤਾ ਸੀ। ਤੇ ਅੱਜ ਕਿਸੇ ਉਹਨਾਂ ਦੇ ਰਿਸ਼ਤੇਦਾਰ ਦੀ ਵੀ ਕਾਲ ਆਈ ਸੀ, ਕਹਿੰਦੇ ਵੀ ਉਹਨਾਂ ਦੀ 6 ਸਾਲਾਂ ਦੀ ਇੱਕ ਬੱਚੀ ਆ। ਤੇ ਜਦੋਂ ਕਾਰ ਦਾ ਐਕਸੀਡੈਂਟ ਹੋਇਆ 3 ਜਾਣੇ ਕਾਰ ਦੇ ਵਿੱਚ ਸੀਗੇ ਤੇ ਦੀਪ ਸਿੱਧੂ ਸਮੇਤ ਇੱਕ ਹੋਰ ਜਾਣੇ ਦੀ ਮੌਤ ਹੋ ਗਈ ਤੇ ਇੱਕ ਜਾਣੇ ਦੇ ਜਿਹੜੇ ਆ ਸੱਟਾਂ ਲੱਗੀਆਂ ਹੈਗੀਆਂ। ਜੀ, ਬਿਲਕੁਲ। ਸੋ ਇਸ ਟਾਈਮ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ, ਪੰਜਾਬੀਆਂ ਦਾ ਟਵਿੱਟਰ ਕਹਿ ਲਓ, ਫੇਸਬੁੱਕ ਕਹਿ ਲਓ, ਇਸੇ ਹੀ ਖਬਰ ਦੇ ਨਾਲ ਜਿਹੜਾ ਉਹ ਭਰਿਆ ਆ।
ਮਾਹੌਲ ਪੂਰਾ ਗਮਗੀਨ ਜਿਹੜਾ ਹੈ ਉਹ ਇਸ ਟਾਈਮ ਬਣਿਆ ਪਿਆ ਆ। ਵਿਚਾਰਕ ਵਖਰੇਵੇਂ ਵੀ ਜਿਹੜੇ ਆ ਉਹ ਹੋ ਸਕਦੇ ਆ। ਇਹ ਇੱਕ ਕਹਿੰਦੇ ਵੀ ਵੱਖਰੀ ਜਿਹੜੀ ਉਹ ਗੱਲ ਆ। ਸੋ ਇੰਨੀ ਚੜ੍ਹਦੀ ਉਮਰੇ ਚਲੇ ਜਾਣਾ ਇਹ ਬਹੁਤ ਮਾੜਾ ਆ। ਸਮਾਜ ਦੇ ਵਿੱਚ ਉਹ ਕੀ ਕਰ ਸਕਦਾ ਸੀਗਾ, ਇਹ ਤਾਂ ਹੁਣ ਜੇ ਵਾਲੀਆਂ ਗੱਲਾਂ ਹੀ ਜਿਹੜੀਆਂ ਉਹ ਰਹਿ ਗਈਆਂ। ਸੋ ਇਹ ਫਿਲਮੀ ਜਿਹੜਾ ਇਸ ਦਾ ਸਫ਼ਰ ਆ, ਪੰਜਾਬੀ ਫਿਲਮ ਇੰਡਸਟਰੀ ਨੂੰ ਵੀ ਇਸਨੇ ਚੰਗੀਆਂ ਮੂਵੀਆਂ ਜਿਹੜੀਆਂ ਦਿੱਤੀਆਂ, ਚੰਗਾ ਇਹ ਅਦਾਕਾਰ ਸੀਗਾ ਤੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਡਾਇਰੈਕਟਰ ਦੇ ਵਜੋਂ ਵੀ ਉੱਭਰ ਕੇ ਜਿਹੜਾ ਉਹ ਆ ਸਕਦਾ ਸੀ, ਪ੍ਰੋਡਿਊਸਰ ਡਾਇਰੈਕਟਰ ਦੇ ਵਜੋਂ। ਪਰ ਅਫਸੋਸ ਦੀ ਗੱਲ, ਸਮੇਂ ਨੇ ਇਸ ਨੂੰ ਪਹਿਲਾਂ ਹੀ ਆਪਣੇ ਕੋਲੋਂ ਜਿਹੜਾ ਉਹ ਖੋਹ ਲਿਆ। ਵੈਸੇ ਵੀ ਜੇ ਆਪਾਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਿਹੜੀ ਪੰਥਕ ਧਿਰਾਂ ਦੇ ਵਿੱਚ, ਪੰਥਕ ਸਫ਼ਿਆਂ ਦੇ ਵਿੱਚ ਇਸਨੇ ਇੱਕ ਵਾਰੀ ਆਪਣੀਆਂ ਗੱਲਾਂ ਦੇ ਨਾਲ ਹਿਲ-ਜੁਲ ਜਿਹੜੀ ਉਹ ਦੁਬਾਰਾ ਕਰਵਾ ਦਿੱਤੀ ਸੀਗੀ। ਸੋ ਜਿੱਦਾਂ ਆਪਾਂ ਵੀ ਕਿਹਾ ਵੀ ਕਈਆਂ ਦੇ ਵਿਚਾਰਕ ਮਤਭੇਦ ਹੋ ਸਕਦੇ, ਕਈਆਂ ਦੇ ਲਈ ਨਾਇਕ ਤੇ ਕਈਆਂ ਦੇ ਲਈ ਖਲਨਾਇਕ ਵੀ ਹੋ ਸਕਦਾ ਆ, ਪਰ ਐਡੀ ਚੜ੍ਹਦੀ ਉਮਰੇ ਚਲੇ ਜਾਣਾ ਇਹ ਬਹੁਤ ਹੀ ਅਫਸੋਸਜਨਕ ਘਟਨਾ ਆ। ਇਹ ਬਹੁਤ ਹੀ ਮੰਦਭਾਗੀ ਜਿਹੜੀ ਆ ਇਹ ਘਟਨਾ ਵਾਪਰੀ ਆ, ਸੜਕ ਹਾਦਸਾ ਜਿਹੜਾ ਇਹ ਵਾਪਰਿਆ ਆ। ਅਕਸਰ ਹਰਜੋਤ ਸਿੰਘ ਜੀ ਇੱਦਾਂ ਹੁੰਦਾ ਅੱਜ ਦੇ ਜ਼ਮਾਨੇ ਦੇ ਵਿੱਚ, ਜਦੋਂ ਤੁਸੀਂ ਕੋਈ ਵੀ ਇੱਦਾਂ ਦੀਆਂ ਖਬਰਾਂ ਸੁਣਦੇ ਆ, ਪਹਿਲਾ ਸ਼ੱਕ ਇਹ ਜਾਂਦਾ ਵੀ ਝੂਠ ਤਾਂ ਨਹੀਂ ਆ, ਰਿਊਮਰ ਤਾਂ ਨਹੀਂ ਆ। ਇਸ ਖਬਰ ਨੂੰ ਤਾਂ ਮਨ ਹੀ ਮਨ ਬੰਦਾ ਸੋਚ ਰਿਹਾ ਸੀ ਵੀ ਇਹ ਰਿਊਮਰ ਹੀ ਹੋਵੇ, ਝੂਠ ਹੀ ਹੋਵੇ, ਵੀ ਇਹ ਠੀਕ ਹੀ ਹੋਵੇ। ਪਰ ਅਫਸੋਸ ਵਾਲੀ ਗੱਲ ਵੀ ਇਹ ਜਿਹੜੀ ਖਬਰ ਆ ਇਹ ਅਸਲੀ ਜਿਹੜੀ ਇਹ ਨਿਕਲੀ, ਤੇ ਇਸ ਦੀ ਪੁਸ਼ਟੀ ਵੀ ਹੁਣ ਤਕਰੀਬਨ ਸਾਰੇ ਹੀ ਅਖਬਾਰਾਂ ਨੇ, ਨਿਊਜ਼ ਚੈਨਲਸ ਨੇ, ਸਾਰਿਆਂ ਨੇ ਕਰ ਦਿੱਤੀ। ਉਸ ਦੀ ਹਾਦਸਾਗ੍ਰਸਤ ਹੋਈ ਜਿਹੜੀ ਸਕਾਰਪੀਓ ਗੱਡੀ ਆ, ਉਸ ਦੀਆਂ ਵੀਡੀਓਜ਼ ਵੀ ਜਿਹੜੀਆਂ ਆ ਉਹ ਆਈਆਂ ਹੈਗੀਆਂ ਆ। ਉੱਥੋਂ ਕ੍ਰੇਨ ਦੇ ਨਾਲ ਉਸਨੂੰ ਜਿਹੜਾ ਉਹ ਕੱਢਿਆ ਜਾ ਰਿਹਾ ਹੈਗਾ ਆ। ਸੋ ਕਿੱਦਾਂ ਵਾਪਰਿਆ, ਕਿਵੇਂ ਵਾਪਰਿਆ, ਜਿਹੜਾ ਇੱਕ ਜਾਣਾ ਜਿਹਦਾ ਬਚਾਅ ਹੋਇਆ ਆ, ਹੁਣ ਸ਼ਾਇਦ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ, ਜਾਂ ਜਿਹੜੇ ਚਸ਼ਮਦੀਦ ਗਵਾਹ ਹੋਣਗੇ ਉਸ ਹਾਦਸੇ ਦੇ ਦੌਰਾਨ, ਉਹ ਜਿਹੜੇ ਆ ਕੁਛ ਦੱਸ ਸਕਣਗੇ। ਅਜੇ ਬਹੁਤੀਆਂ ਗੱਲਾਂ ਹੋਰ ਇਸ ਚੀਜ਼ ਦੇ ਬਾਰੇ ਜਿਹੜੀਆਂ ਕਰਨੀਆਂ ਆਈ ਥਿੰਕ ਕਾਹਲੀ ਹੋਊਗੀ। ਜੀ, ਉਸ ਦੇ ਆਪਾਂ ਜੀਵਨ ਨੂੰ ਹੀ ਜਿਹੜਾ ਆ, ਉਸ ਦੇ ਕੰਮ ਨੂੰ ਹੀ ਜਿਹੜਾ ਹੁਣ ਆਪਾਂ ਯਾਦ ਜੀ। ਕਰ ਸੋ ਸਕਦੇ ਹਾਂ। ਬਹੁਤ ਹੀ ਥੋੜ੍ਹੇ ਸਮੇਂ 'ਚ ਕੋਈ ਇੱਕ ਤਰ੍ਹਾਂ ਦੇ ਨਾਲ ਪੰਜਾਬੀਆਂ ਦਾ ਹੀਰੋ ਬਣਿਆ ਸੀ, ਖ਼ਾਸ ਕਰਕੇ ਸਿੱਖਾਂ ਦਾ। ਕੱਲ੍ਹ ਵੀ ਇੱਕ ਮੈਂ ਲੇਟੈਸਟ ਉਹਨਾਂ ਦੀ ਇੰਟਰਵਿਊ ਸੁਣਦਾ ਸੀ, ਜਿਹਦੇ ਵਿੱਚ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਚੋਣ ਨਿਸ਼ਾਨ ਨੂੰ ਬਾਲਟੀ ਲੈ ਕੇ ਪੱਤਰਕਾਰ ਨੇ ਕੁਐਸਚਨ ਪੁੱਛਿਆ ਸੀ ਵੀ ਤੁਸੀਂ ਇਹ ਨਿਸ਼ਾਨ ਕਾਹਤੇ ਲਿਆ ਆ, ਵੀ ਜਦੋਂ ਕਿ ਤੁਸੀਂ ਜਿਹੜੇ ਆ ਝਾੜੂ ਵਾਲਿਆਂ ਦਾ ਵਿਰੋਧ ਕਰਦੇ ਆ। ਉਹ ਕਹਿੰਦੇ ਵੀ ਅਸੀਂ ਤਾਂ ਦੋਨੋਂ ਸ਼ਮਸ਼ੀਰਾਂ ਵਾਲਾ ਨਿਸ਼ਾਨ ਲੈਣਾ ਚਾਹੁੰਦੇ ਹਾਂ, ਪਰ ਗੌਰਮਿੰਟ ਨੇ ਇਹ ਨਿਸ਼ਾਨ ਦਿੱਤਾ ਹੈ। ਸੋ ਬਹੁਤ ਹੀ ਹਿਸਟਰੀ ਦਾ, ਸਿੱਖ ਹਿਸਟਰੀ ਦਾ, ਸਿੱਖ ਕੌਮ ਦੀ ਕੀ ਸਿਚੁਏਸ਼ਨ ਅੱਜ, ਉਹਨਾਂ ਨੂੰ ਪੂਰਾ ਨੌਲੇਜ ਸੀਗਾ। ਤੇ ਬਹੁਤ ਹੀ ਮਾੜੀ ਗੱਲ ਹੋਈ ਆ। ਸੋ ਬਹੁਤ ਹੀ ਦੁਖਦਾਈ ਖਬਰ ਪੰਜਾਬ ਤੋਂ ਇਹ ਆ ਰਹੀ ਹੈਗੀ ਆ। ਜੀ, ਬਿਲਕੁਲ। 26 ਜਨਵਰੀ ਨੂੰ ਪਿਛਲੇ ਸਾਲ ਜੋ ਵਾਪਰਿਆ ਸੀ, ਉਸ ਦੇ ਵਿੱਚ ਇਸ ਨੂੰ ਇਹਨਾਂ ਨੇ ਇੱਕ ਅਪਰਾਧੀ ਦੇ ਤੌਰ ਦੇ ਉੱਤੇ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਅੰਦਰ ਵੀ ਕੀਤਾ, ਫਿਰ ਇਸ ਦੀ ਬੇਲ ਵੀ ਹੋਈ। ਬਹੁਤ ਪੜ੍ਹਿਆ ਲਿਖਿਆ ਸੀ, ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਜ਼ਿਕਰ ਇਹ ਕੀਤਾ ਹੀ ਹੈਗਾ ਆ ਵੀ ਜਿਸ ਹਿਸਾਬ ਦੇ ਨਾਲ ਇਹ ਚੱਲਦਾ ਸੀ, ਇਹ ਪੜ੍ਹਿਆ ਲਿਖਿਆ ਸੀਗਾ, ਨੌਜਵਾਨ, ਹੋਣਹਾਰ, ਇਹ ਹਿਸਟਰੀ ਦਾ ਕਹਿ ਸਕਦੇ ਆ ਵੀ ਸਟੂਡੈਂਟ ਵੀ ਸੀਗਾ। ਕਿਉਂਕਿ ਜਦੋਂ 26 ਜਨਵਰੀ ਤੋਂ ਪਹਿਲਾਂ ਹੀ ਨਹੀਂ, ਜਦੋਂ ਆਪਾਂ 26 ਨਵੰਬਰ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਆਪਾਂ ਉੱਥੇ ਜਾਣਾ ਆ, ਉਸ ਤੋਂ ਪਹਿਲਾਂ ਦੀਆਂ ਕੁਛ ਮਹੀਨੇ ਦੀਆਂ ਇਸ ਦੀਆਂ ਵੀਡੀਓਜ਼ ਜੇ ਤੁਸੀਂ ਫਰੋਲੋ ਨਾ, ਉਸ ਤੋਂ ਕਈ ਮਹੀਨੇ ਪਹਿਲਾਂ ਤੋਂ ਇਹਨੇ ਪੰਜਾਬ ਪੱਖੀ ਗੱਲ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀਗੀ। ਸੋ ਇਸ ਦੀਆਂ ਗੱਲਾਂ ਦੇ ਵਿੱਚ ਉਹ ਆਪਾਂ ਨੂੰ ਪੁਰਾਣਾ ਸਮਾਂ ਜਿਹੜਾ ਉਹ ਦੱਸਦਾ ਸੀਗਾ ਵੀ ਕਿਸ ਤਰੀਕੇ ਦਾ ਰਾਜ ਸੀਗਾ, ਕਿੱਦਾਂ ਸੀਗਾ, ਕਿਵੇਂ ਚੱਲਦੇ ਸੀਗੇ, ਕੀ ਚੀਜ਼ਾਂ ਹੁੰਦੀਆਂ ਆ। ਸੋ ਉਹ ਸਾਰੀਆਂ ਚੀਜ਼ਾਂ ਇਸਨੇ ਇੱਕ ਹਿਸਾਬ ਦੇ ਨਾਲ ਹੌਲੀ-ਹੌਲੀ ਉਹ ਗਰਾਊਂਡ ਤਿਆਰ ਕਰ ਰਿਹਾ ਸੀਗਾ, ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸੇ ਦੌਰਾਨ ਜਿਹੜਾ ਕਿਸਾਨੀ ਸੰਘਰਸ਼, ਕਿਸਾਨੀ ਘੋਲ ਜਿਹੜਾ ਉਹ ਆਇਆ। ਜੇ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ, ਜਿਹੜਾ ਸ਼ੰਭੂ ਬਾਰਡਰ ਹੈਗਾ ਆ ਪੰਜਾਬ ਤੇ ਹਰਿਆਣੇ ਦੇ ਉੱਤੇ, ਕਈ ਜੀ, ਤਾਂ ਉੱਥੇ ਕਹਿ ਰਹੇ ਸੀਗੇ ਵੀ ਨਹੀਂ ਜੀ ਇੱਥੇ ਹੀ ਬਹਿ ਜਾਓ, ਜਿੱਥੇ ਥਾਂ ਦਊਂਗੇ ਬਹਿ ਜਾਾਂਗੇ। ਪਰ ਇਹ ਤੇ ਹੋਰ ਕਈ ਜਾਣਿਆਂ ਨੇ ਕਿਹਾ ਵੀ ਨਾ ਭਾਈ, ਆਪਾਂ ਤਾਂ ਦਿੱਲੀ ਵੱਲ ਨੂੰ ਕੂਚ ਜਿਹੜਾ ਆ ਉਹ ਕਰਨਾ ਹੈਗਾ ਆ। ਜੇ ਜੀ, ਉਸ ਟਾਈਮ ਦੇ ਉੱਤੇ ਇਹ ਨਾ ਮੋਹਰੇ ਹੋ ਕੇ ਇਹ ਚੀਜ਼ਾਂ ਜਿਹੜੀਆਂ ਕਰਵਾਉਂਦਾ, ਤੇ ਸ਼ਾਇਦ ਕਿਸਾਨੀ ਬਿੱਲਾਂ ਦੇ ਖਿਲਾਫ ਜਿੱਤ ਵੀ ਜਿਹੜੀ ਉਹ ਪ੍ਰਾਪਤ ਜਿਹੜੀ ਉਹ ਨਹੀਂ ਹੋਣੀ ਸੀ। ਨੋ ਡਾਊਟ ਆਪਾਂ ਬਾਅਦ ਚ ਦੇਖਿਆ ਵੀ ਉੱਥੇ ਵੀ ਬਹੁਤ ਸਿਆਸਤ ਵਾਪਰੀ, ਕਈਆਂ ਦਾ ਉਤਾਰ, ਕਈਆਂ ਦਾ ਚੜਾਵ ਜਿਹੜਾ ਆ ਉਹ ਆਪਾਂ ਜਿਹੜਾ ਉਹ ਦੇਖਿਆ ਹੈਗਾ। ਇੱਕ ਦੂਜੇ ਦੇ ਨਾਲ ਲੱਗਦੀ ਰਹੀ, ਇੱਕ ਦੂਜੇ ਦੇ ਖਿਲਾਫ ਵੀ ਜਿਹੜੇ ਬੋਲ ਬੋਲੇ ਗਏ ਹੈਗੇ। ਪਰ ਇਹਨਾਂ ਸਾਰਿਆਂ ਦੇ ਸਿਦਕ ਦੇ ਸਦਕਾ, ਇਹਨਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਹੀ ਜਿਹੜੇ ਕਿਸਾਨੀ ਜਿਹੜੇ ਉਹ ਤਿੰਨ
ਭੈੜੇ ਕਾਨੂੰਨ ਸੀਗੇ, ਜੀ। ਉਹਨਾਂ ਤੋਂ ਆਪਾਂ ਨੂੰ ਨਿਜਾਤ ਮਿਲੀ ਜੀ, ਹੈਗੀ। ਸੋ ਬਹੁਤ ਹੀ ਪੜ੍ਹਿਆ ਲਿਖਿਆ ਨੌਜਵਾਨ ਸੀ। ਸੋ ਕਈ ਵਾਰੀ ਤਾਂ ਤੁਹਾਨੂੰ ਪਤਾ ਵੀ ਬਲੇਮ ਕਰ ਦਿੰਦੇ ਐਵੇਂ ਵੀ ਪਤਾ ਨਹੀਂ ਕੀ ਪੋਲਿਟਿਕਸ ਆ। ਜਿਹੜੀ ਬਾਲਾ ਜੀ ਟੈਲੀਫਿਲਮਸ ਨਾਮ ਦੀ ਕੰਪਨੀ ਆ, ਬੰਬੇ ਸਟਾਕ ਐਕਸਚੇਂਜ ਦੇ ਉੱਤੇ ਆ। ਇੰਡੀਆ ਦੀ ਜਿਹੜੀ ਕੰਪਨੀ ਆ, ਇੰਡੀਅਨ ਸੋਪ ਓਪਰਾਜ਼ ਪ੍ਰੋਡਿਊਸ ਕਰਦੀ, ਰਿਐਲਿਟੀ ਟੀਵੀ ਸ਼ੋਅ, ਕਾਮੇਡੀ, ਗੇਮ ਸ਼ੋਅ, ਐਂਟਰਟੇਨਮੈਂਟ, ਫੈਕਚੁਅਲ ਪ੍ਰੋਗਰਾਮਿੰਗ ਤੇ ਬਹੁਤ ਸਾਰੀ ਲੈਂਗੁਏਜਸ ਦੇ ਵਿੱਚ। ਇਹਨਾਂ ਦਾ ਉਹ ਲੀਗਲ ਹੈੱਡ ਸੀਗਾ। ਤੁਸੀਂ ਹਿਸਾਬ ਲਾ ਲਓ ਵੀ ਏਡਾ ਤਕੜਾ ਵਕੀਲ ਸੀ, ਤਦੇ ਹੀ ਇਸ ਕੰਪਨੀ ਨੇ ਉਸ ਨੂੰ ਆਪਣਾ ਜਿਹੜਾ ਲੀਗਲ ਹੈੱਡ ਬਣਾਇਆ ਸੀ। 3.5 ਸਾਲ ਉਹ ਇਹਦਾ ਲੀਗਲ ਹੈੱਡ ਰਿਹਾ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਇਹ ਜਿਹੜੀ ਇੱਕ ਮੰਦਭਾਗੀ ਖਬਰ ਜਿਹੜੀ ਵਾਪਰੀ ਹੈ, ਤੇ ਸਰੋਤਿਓ ਜੇ ਤੁਸੀਂ ਵੀ ਕੋਈ ਵਿਚਾਰ ਜਿਹੜੀ ਉਹ ਰੱਖਣਾ ਚਾਹੁੰਦੇ ਹੋਵੋ, ਤੁਸੀਂ ਦੀਪ ਸਿੱਧੂ ਦੇ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋਵੋ, ਤਾਂ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 ਤੇ 5200 408272 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਜਿਹੜਾ ਜੀ ਵਿਚਾਰ ਆ ਦੀਪ ਸਿੱਧੂ ਦੇ ਪ੍ਰਤੀ ਜਿਹੜਾ ਉਹ ਤੁਸੀਂ ਸਾਂਝੇ ਕਰ ਸਕਦੇ ਹੈਗੇ ਆ। ਤੇ ਆਪਾਂ ਨਾਲ ਜਿਹੜਾ ਹਰਜੋਤ ਸਿੰਘ ਜੀ ਕੁਝ ਖਬਰਾਂ ਦੇ ਉੱਤੇ ਵੀ ਜਿਹੜੀ ਖਬਰਾਂ ਉਹ ਵੀ ਕਰਾਂਗੇ ਕੁਛ। ਜੀ, ਜੇ ਸਰੋਤੇ ਕਾਲ ਕਰਨਾ ਚਾਹੁੰਦੇ ਆ, ਰਾਈਟ ਵੇ ਕਾਲ ਕਰ ਲਓ। ਫਿਰ ਕਈ ਵਾਰ ਜੇ ਆਪਾਂ ਖਬਰਾਂ ਸ਼ੁਰੂ ਕਰ ਦਿੱਤੀਆਂ, ਫਿਰ ਧਿਆਨ ਹੋਰ ਪਾਸੇ ਜਾਣਾ ਹੈ। ਤੇ ਇਹ ਗੱਲ ਤਾਂ ਪੱਕੀ ਆ ਵੀ ਸਰਕਾਰਾਂ ਦੇ ਵਿੱਚ ਬਾਹਲਾ ਰੜਕਦਾ ਸੀ। ਜੇ ਦੇਖਿਆ ਜਾਵੇ, ਕਿਸਾਨ ਮੋਰਚੇ ਦੇ ਦੌਰਾਨ ਸਭ ਤੋਂ ਵੱਧ ਸਮਾਂ ਜੇਲ੍ਹ 'ਚ ਰਿਹਾ ਤਾਂ ਉਹ ਦੀਪ ਸਿੱਧੂ ਹੀ ਰਿਹਾ ਸੀ। ਦੀਪ ਸਿੱਧੂ ਤੇ ਲੱਖੇ ਸਿਧਾਣੇ ਦੋਨਾਂ ਦੇ ਉੱਤੇ ਚਾਰਜਸ ਲਾਏ ਗਏ ਸੀ। ਨਿਸ਼ਾਨ ਸਾਹਿਬ ਨੂੰ ਲੈ ਕੇ ਸਰਕਾਰ ਤੇ ਵਿਰੋਧੀਆਂ ਦੀਆਂ ਅੱਖਾਂ 'ਚ ਤਾਂ ਉਹ ਪੂਰਾ ਰੜਕਦਾ ਹੀ ਸੀ, ਕਿਉਂਕਿ ਉਹ ਸਿੱਖ ਕੌਮ ਦੀ ਗੱਲ ਕਰਦਾ ਸੀ। ਬਹੁਤ ਜ਼ਿਆਦਾ ਜਿਹੜਾ ਧੱਕਾ ਹੋਇਆ ਉਹਦੇ ਨਾਲ, ਉਹਦੇ ਪਰਿਵਾਰ ਦਾ। ਹੁਣ ਦੇਖੋ 6 ਸਾਲਾਂ ਦੀ ਬੱਚੀ ਆ, ਬਹੁਤ ਹੀ ਛੋਟੀ ਬੱਚੀ ਆ। 37 ਸਾਲਾਂ ਦੀ ਸਿਰਫ ਉਮਰ ਸੀਗੀ ਦੀਪ ਸਿੱਧੂ ਦੀ। 1984 'ਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਅਪ੍ਰੈਲ 'ਚ ਉਹਨਾਂ ਦਾ ਬਰਥ ਹੋਇਆ ਤੇ ਅੱਜ ਉਹਨਾਂ ਦੀ ਮੌਤ ਹੋ ਗਈ 37 ਸਾਲਾਂ 'ਚ। ਤੇ ਜਜ਼ਬਾਤੀ ਬੰਦਾ ਸੀ। ਸਿਆਸੀ ਵਖਰੇਵੇਂ ਕੋਈ ਵੀ ਹੋ ਸਕਦੇ ਆ, ਪਰ ਅੱਜ ਮੈਂ ਦੇਖ ਰਿਹਾ ਫੇਸਬੁੱਕ ਤੇ ਜਿਹੜੇ ਉਹਦੇ ਬਹੁਤ ਜ਼ਿਆਦਾ ਵਿਰੋਧੀ ਵੀ ਰਹੇ ਆ, ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਦਾ ਜਿਹੜਾ ਸਾਥ ਆ ਦੇ ਰਹੇ ਹੈਗੇ ਆ। ਜੀ, ਜੀ, ਬਿਲਕੁਲ ਜੀ। ਉਹਦੇ ਪਰਿਵਾਰ ਦਾ ਸਾਥ ਜਿਹੜਾ ਉਹ ਦੇ ਰਿਹਾ। ਇਹ ਅਫਸੋਸ ਜਿਹੜਾ ਉਹ ਜਤਾਇਆ ਜਾ ਰਿਹਾ ਵੀ ਚੜ੍ਹਦੀ ਉਮਰੇ ਇਸ ਮੁੰਡਾ ਜਿਹੜਾ ਆ ਉਹ ਆਪਾਂ ਨੂੰ ਵਿਚਾਲੇ ਜਿਹੜਾ ਛੱਡ ਕੇ ਚਲਾ ਗਿਆ। 37 ਸਾਲ ਕੋਈ ਕੁਛ ਵੀ ਉਮਰ ਜਿਹੜੀ ਉਹ ਨਹੀਂ ਹੁੰਦੀ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜੋਰਾ ਸਿੰਘ ਧਾਲੀਵਾਲਾ ਜੀ। ਹਾਂਜੀ, ਜੀ, ਜੁਰਾ ਸਿੰਘ। ਇਹ ਮੈਂ ਪ੍ਰੋਪਰ ਬਠਿੰਡੇ ਦਾ ਰਹਿਣ ਵਾਲਾ। ਇਹ ਵੀ ਬਠਿੰਡੇ ਰਹਿੰਦਾ ਸੀ। ਮੇਰੇ ਸਾਲੇ ਦੇ ਮੁੰਡਾ ਸੀਗਾ ਵਕੀਲ ਸੁਰਜੀਤ ਸਿੰਘ ਦਾ। ਜੀ, ਪਿਛਲਾ ਪਿੰਡ ਇਹਨਾਂ ਦਾ ਮੁਕਤਸਰ ਦੇ ਵਿੱਚ ਪਿੰਡ ਉਦੇ ਕਰਨਾ ਸੀ, ਮੇਰੇ ਇਨਲਾਜ਼ ਦਾ ਪਿੰਡ। ਜੀ, ਇਹਨਾਂ ਦਾ ਕੁਝ ਪਰਿਵਾਰ ਹੁਣ ਲੁਧਿਆਣੇ ਰਹਿੰਦਾ। ਇਹਦੇ ਜਿਹੜੇ ਦੂਜੇ ਬ੍ਰਦਰ ਆ ਦੋਨੇ, ਮਨਦੀਪ ਤੇ ਦੂਜਾ ਹੈਗਾ, ਜੀ, ਇਹ ਹਾਂ ਵਕੀਲ ਸੀਗਾ ਤੇ ਬਹੁਤ ਅੱਛਾ ਮੁੰਡਾ ਸੀਗਾ। ਪੜ੍ਹਦਾ ਰਿਹਾ ਮੇਰੇ ਕੋਲ, ਤਾਂ ਪੜ੍ਹਦੇ ਰਿਹਾ ਇਹ। ਤੇ ਆ ਜਿਹੜੀ ਉਮਰ ਆ ਮੇਰੇ ਖਿਆਲ ਇਹਦੀ 37 ਸਾਲ ਨਹੀਂ ਸੀ, ਇਹ ਸੀਗਾ 42-43 ਸਾਲ ਦਾ। ਜੀ। ਅਸੀਂ ਵਿਕੀਪੀਡੀਆ ਤੋਂ ਚੈੱਕ ਕਰ ਰਹੇ ਹਾਂ। ਅਪ੍ਰੈਲ 1984 ਦਾ ਜਨਮ ਹੋਇਆ। ਨਹੀਂ ਵੀਰ ਜੀ, ਮੇਰੇ ਬੇਟੇ ਦਾ 82 ਦਾ ਜਨਮ ਹੈ। ਇਹ ਮੇਰੇ ਬੇਟੇ ਤੋਂ 4 ਸਾਲ ਵੱਡਾ ਸੀ। ਅੱਛਾ ਠੀਕ ਹੈ ਜੀ। ਜੀ, ਹੋ ਸਕਦਾ ਉੱਥੇ ਉਹਨਾਂ ਨੇ ਫਿਰ ਗਲਤ ਲਿਖਿਆ ਜਿਹੜਾ ਹੋਵੇ। ਥੈਂਕ ਯੂ ਜੀ। ਕੋਈ ਨਹੀਂ ਵੀਰ ਜੀ, ਆਪਾਂ ਇੰਨਾ ਨਹੀਂ, ਕੋਈ ਗੱਲ ਨਹੀਂ। ਤੇ ਇੰਨਾ ਵੀਰ ਜੀ ਜ਼ਰੂਰ ਦੱਸਿਓ ਵੀ ਐਕਸੀਡੈਂਟ ਹੋਇਆ ਕਿਵੇਂ ਹੈ, ਵੀ ਕਿਸੇ ਕਾਰ 'ਚ ਵੱਜੀ ਹੈ ਜਾਂ ਕੋਈ ਇਹਦੇ ਵਿੱਚ ਆ ਕੇ ਵੱਜਿਆ, ਇਹਨਾਂ ਜ਼ਰੂਰ ਦੱਸਿਓ। ਜੀ, ਜੀ। ਸੋ ਬਿਲਕੁਲ ਜੋਰਾ ਸਿੰਘ ਜੀ, ਆਪਾਂ ਇਸ ਟਾਈਮ ਇੰਤਜ਼ਾਰ ਦੇ ਵਿੱਚ ਹੈਗੇ ਹਾਂ ਬਹੁਤੀ ਇਨਫੋਰਮੇਸ਼ਨ ਦੀ। ਜਿਹੜੀ ਰਾਈਟ ਨਾਓ ਇੱਕ ਹੋਰ ਫੋਟੋ ਹਰਜੋਤ ਸਿੰਘ ਜੀ ਦੇਖਣ ਨੂੰ ਨਿਊਜ਼ ਜੀ, ਪੋਰਟਲ ਦੇ ਉੱਤੇ ਮਿਲ ਰਹੀ ਆ ਵੀ ਇਹਨਾਂ ਦੀ ਜਿਹੜੀ ਸਕਾਰਪੀਓ ਗੱਡੀ ਆ, ਇੱਕ ਟਰੱਕ ਦੇ ਵਿੱਚ ਵੱਜੀ ਜੀ, ਹੋਈ ਨਜ਼ਰ ਆ ਰਹੀ ਹੈ। ਮੋਹਰਲੇ ਪਾਸੇ ਡਰਾਈਵਰ ਵਾਲੀ ਸਾਈਡ ਜਿਹੜੀ ਪੂਰੀ ਕੁਚਲੀ ਹੋਈ ਆ। ਸੋ ਆਈ ਜੀ, ਥਿੰਕ ਇਹ ਖੁਦ ਸ਼ਾਇਦ ਆਪ ਡਰਾਈਵ ਕਰ ਰਿਹਾ ਹੋਵੇ। ਇਹ ਅਜੇ ਕਿਆਸ ਰਹੀ ਹੈ, ਇਹ ਕਨਫਰਮ ਜੀ, ਨਹੀਂ ਆ। ਸੋ ਆਈ ਥਿੰਕ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਮੋਸਟ ਪ੍ਰੋਬਬਲੀ ਕੱਲ੍ਹ ਤੱਕ ਹੀ ਜਿਹੜੀ ਆ ਉਹ ਆਪਾਂ ਨੂੰ ਖਬਰ ਜਿਹੜੀ ਉਹ ਪਤਾ ਲੱਗੂਗੀ। ਸੋ ਕਹਿੰਦੇ ਵੀ ਦਿੱਲੀ ਤੋਂ ਇਨਫੈਕਟ ਬਠਿੰਡੇ ਨੂੰ ਜਿਹੜਾ ਉਹ ਜਾ ਰਹੇ ਸੀ, ਉਹਨਾਂ ਦੀ ਜਿਹੜੀ SUV ਆ ਜਿਹਦੇ ਵਿੱਚ ਇਹ ਟਰੈਵਲ ਕਰ ਰਹੇ ਸੀ, ਉਹ ਟ੍ਰੇਲਰ ਟਰੱਕ ਦੇ ਵਿੱਚ ਜਾ ਵੱਜੀ। ਤਕਰੀਬਨ ਕੋਈ 8:30 ਕਹਿ ਰਿਹਾ, ਕੋਈ 9:30 ਵਜੇ ਕਹਿ ਰਿਹਾ। ਸੋ ਉਸੇ ਦੌਰਾਨ ਜਿਹੜਾ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਸੋ ਉੱਥੇ ਹੀ ਕਹਿੰਦੇ ਆ ਵੀ ਬਹੁਤ ਬੁਰੀ ਤਰ੍ਹਾਂ ਇਹ ਫੱਟੜ ਸੀਗੇ, ਹਸਪਤਾਲ 'ਚ ਲੈ ਕੇ ਜਾ ਰਹੇ ਸੀ। ਤੇ ਹਸਪਤਾਲ ਨੇ ਕਿਹਾ ਵੀ ਆਉਂਦਿਆਂ ਜਿਹੜਾ ਆ, ਜਦੋਂ ਤੱਕ ਸਾਡੇ ਕੋਲ ਪਹੁੰਚਿਆ ਉਸ ਦੀ ਪਹਿਲਾਂ ਹੀ ਜਿਹੜੀ ਉਹ ਮੌਤ ਹੋ ਚੁੱਕੀ ਸੀ। ਸੋ
ਇਹ ਜਿਹੜੀ ਰਾਈਟ ਨਾਓ ਇਨਫੋਰਮੇਸ਼ਨ ਆਪਣੇ ਕੋਲ ਆ ਰਹੀ ਹੈ ਜੀ। ਜੀ। ਸੋ ਨੰਬਰ ਇੱਕ ਵਾਰੀ ਫੇਰ ਦੱਸ ਦਈਏ 408 272 5200। ਜੇ ਤੁਸੀਂ ਵੀ ਕੁਛ ਦੀਪ ਸਿੱਧੂ ਬਾਰੇ ਦੱਸਣਾ ਚਾਹੁੰਦੇ ਆ, ਵਿਚਾਰ ਸਾਂਝੇ ਕਰਨੇ ਚਾਹੁੰਦੇ ਆ, ਤੇ ਕਾਲ ਕਰ ਸਕਦੇ ਹੋ। ਲਾਈਵ ਸ਼ੋਅ ਇਸ ਟਾਈਮ ਚੱਲ ਰਿਹਾ ਸਾਡਾ ਪੰਜਾਬੀ ਰੇਡੀਓ USA ਦੇ ਉੱਤੇ। ਤੇ ਪਹਿਲਾਂ ਇਹ ਖਬਰ ਆਈ ਸੀ ਵੀ ਇੱਕ ਖੜੀ ਕਾਰ 'ਚ ਵੱਜੀ ਆ, ਉਹਦੀ ਕਾਰ। ਹੁਣ ਇਹ ਆ ਰਹੀ ਆ ਵੀ ਟਰੱਕ ਦੇ ਵਿੱਚ ਵੱਜੀ ਆ। ਤੇ ਹੁਣ ਇਹ ਵੀ ਖਬਰਾਂ ਆ ਰਹੀਆਂ ਵੀ ਟਰੱਕ ਜਿੱਥੇ ਖੜਾ ਕੀਤਾ ਗਿਆ ਸੀ ਮੇਨ ਰੋਡ 'ਤੇ, ਉਹ ਉੱਥੇ ਟਰੱਕ ਖੜਨਾ ਨਹੀਂ ਚਾਹੀਦਾ, ਉਹ ਇਲੀਗਲ ਆ, ਵੀ ਉਹ ਹੋ ਸਕਦਾ ਕਿਸੇ ਨੇ ਜਾਣਬੁੱਝ ਕੇ ਖੜਾ ਕੀਤਾ ਸੀ। ਸੋ ਹੁਣ ਇਹ ਤਾਂ ਕਿਆਸ ਨਹੀਂ ਉੱਥੇ ਹੈ। ਤਾਂ ਹਰਜੋਤ ਸਿੰਘ ਜੀ ਬਹੁਤ ਆਮ ਜੀ ਗੱਲ ਹੈ, ਇਦਾਂ ਦੇ ਜਿਹੜੇ ਟਰੱਕ ਖਿਲਾਰਨੇ ਇਹ ਉਹ ਕਰਨੇ, ਉਹ ਤਾਂ ਆਪਾਂ ਨੂੰ ਆਮ ਜੀ ਜਿਹੜੇ ਉੱਥੇ ਦੇਖਦੇ ਰਹਿੰਦੇ ਆ। ਹੁਣ ਇਹ ਤਾਂ ਹੌਲੀ ਹੌਲੀ ਜਾਂਚ ਤੋਂ ਬਾਅਦ ਚੀਜ਼ ਜਿਹੜਾ ਉਹ ਪਤਾ ਲੱਗ ਸਕੂਗਾ। ਹਾਦਸੇ ਦੀ ਓਬਵੀਅਸਲੀ ਜਾਂਚ ਜਿਹੜੀ ਉਹ ਕੀਤੀ ਜਿਹੜੀ ਉਹ ਜਾਵੇਗੀ, ਹੋਣੀ ਚਾਹੀਦੀ ਆ, ਨਿਰਪੱਖ ਜਾਂਚ ਹੋਣੀ ਚਾਹੀਦੀ ਆ ਵੀ ਕੀ ਕੁਛ ਇਸ ਦੇ ਪਿੱਛੇ ਜਿਹੜਾ ਉਹ ਵਾਪਰਿਆ। ਕੁੰਡਲੀ ਮਾਨੇਸਰ ਭਲਵਾਲ ਐਕਸਪ੍ਰੈਸਵੇ ਦੇ ਉੱਤੇ ਜਿਹੜੇ ਉਹ ਕਹਿੰਦੇ ਵੀ ਉਹ ਜਾ ਰਹੇ ਸੀਗੇ ਜਦ ਇਹ ਘਟਨਾ ਵਾਪਰੀ। ਓਂਕਾਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਬਹੁਤ ਜ਼ਿਆਦਾ ਇਹਦਾ ਜਿੱਦਾਂ ਸ਼ੌਕ ਜਿਹਾ ਲੱਗਾ ਬਹੁਤ ਜ਼ਿਆਦਾ। ਦੀਪ ਸਿੱਧੂ ਇੱਕ ਬਹੁਤ ਸਰੀਰਕ ਪੱਖੋਂ ਵੀ ਬਹੁਤ ਜਿੱਦਾਂ ਹੈਂਡਸਮ ਆਪਾਂ ਕਹਿ ਸਕਦੇ ਹਾਂ, ਔਰ ਇਹਨੂੰ ਨੌਲੇਜ ਵੀ ਇੰਨੀ ਜ਼ਿਆਦਾ ਸੀ। ਇੱਕ ਬਹੁਤ ਵੱਡਾ ਬੁਲਾਰਾ ਸੀਗਾ। ਮੈਂ ਭਾਜੀ ਕਈ ਵਾਰੀ ਸੋਚਦਾ ਕਿ ਪਹਿਲਾਂ ਜਿੱਦਾਂ ਦਿਓਲ ਫੈਮਿਲੀ ਨਾਲ ਰਿਲੇਸ਼ਨ ਸੀਗੇ, ਪਰ ਜਿੱਥੋਂ ਤੱਕ ਮੈਨੂੰ ਆ ਕਿ ਇਹਨੂੰ ਕੁਛ ਨਿਰਾਸ਼ਾ ਹਾਸਲ ਹੋਈ ਆ, ਤਾਂ ਇਹ ਹੁਣ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਰੁੱਝ ਗਿਆ ਸੀਗਾ। ਕਿਉਂਕਿ ਇਹਨੇ ਹੁਣ ਤੁਸੀਂ ਦੇਖਿਆ ਹੋਣਾ ਵੀ ਹਰ ਵੇਲੇ ਉਹ ਤਕਰੀਬਨ ਦਸਤਾਰ ਵੀ ਲੱਗ ਪਏ ਬੰਨਣ, ਸਾਫਾ ਕੇਸਰੀ ਰੰਗ ਦਾ ਬੰਨ੍ਹਦਾ ਹੁੰਦਾ ਸੀਗਾ। ਤੇ ਇੱਕ ਜਿੱਦਾਂ ਜਿਹੜਾ ਵੀ ਕੋਈ ਪੱਤਰਕਾਰ ਜਿੱਦਾਂ ਦੀ ਮਰਜ਼ੀ ਕੋਈ ਗੱਲ ਪੁੱਛ ਲੈਂਦਾ, ਏਦਾਂ ਉਹਨੂੰ ਜੜ ਤੋਂ ਕੱਢ ਕੇ ਰੱਖਦਾ ਸੀ ਨਾ। ਸਪੀਚ ਕਰਦਾ ਸੀਗਾ ਵੀ ਇੰਗਲਿਸ਼ ਬੋਲਦਾ, ਜਿੱਦਾਂ ਹਾਈ ਐਜੂਕੇਟਡ ਪਰਸਨ ਸੀਗਾ। ਤੇ ਬਹੁਤ ਜ਼ਿਆਦਾ ਦੁੱਖ ਹੋਇਆ। ਇੱਕ ਸਿੱਖ ਧਰਮ ਨੇ ਉੱਪਰਦਾ ਹੋਇਆ, ਇੱਕ ਆਉਣ ਵਾਲੇ ਫਿਊਚਰ ਦੇ ਵਿੱਚ ਸਾਡਾ ਜਿਵੇਂ ਇੱਕ ਵਾਗਡੋਰ ਨੂੰ ਸੰਭਾਲਣ ਵਾਲਾ ਮੈਂ ਕਹਿ ਸਕਦਾ ਇਨਸਾਨ ਸੀਗਾ। ਇਸ ਵੇਲੇ ਉਹ ਬਹੁਤ ਜ਼ਿਆਦਾ ਮਤਲਬ ਸਿੱਖ ਧਰਮ ਦੇ ਪ੍ਰਤੀ ਉਹ ਵਫਾਦਾਰ ਹੋ ਗਿਆ ਸੀਗਾ। ਨੰਬਰ 2, ਜੇ ਭਾਜੀ ਜੇ ਆਪਾਂ ਕਹੀਏ ਨਾ ਵੀ ਉੱਥੇ ਬੜੇ ਟਰੱਕ 'ਚ ਵੱਜੀ ਆ, ਫੇਰ ਤਾਂ ਕੋਈ ਗੱਲ ਨਹੀਂ। ਉੱਥੇ ਕੋਈ ਪਾਰਕਿੰਗ ਤਾਂ ਹੈ ਹੀ ਨਹੀਂ, ਉੱਥੇ ਦਾ ਰੋਡ ਤੇ ਉੱਦਾਂ ਹੀ ਖੜੇ ਹੁੰਦੇ ਆ ਟਰੱਕ। ਤੇ ਬਸ ਭਾਜੀ ਮੈਂ ਕਹਿਣਾ ਵੀ ਬਹੁਤ ਮਾੜਾ ਹੋਇਆ ਜੀ। ਸਿੱਖ ਧਰਮ ਨੂੰ ਇੱਕ ਝਟਕਾ ਲੱਗਾ ਜੀ ਇਹਦੇ ਕਰਕੇ। ਬਿਲਕੁਲ ਹਰਜੋਤ ਸਿੰਘ ਜੀ, ਜਦੋਂ ਆਪਾਂ ਸਵੇਰੇ ਉੱਠਦੇ ਆ, ਬੰਦਾ ਜੇ ਕੋਈ ਬਜ਼ੁਰਗ ਹੁੰਦਾ ਨਾ, ਜੇ ਕੋਈ ਬਿਮਾਰ ਹੁੰਦਾ, ਤੇ ਬੰਦਾ ਸੋਚਦਾ ਵੀ ਸ਼ਾਇਦ ਇਹਦੀ ਅੱਜ ਖਬਰ ਆ ਸਕਦੀ ਆ ਜਾਂ ਇੱਦਾਂ ਹੋ ਸਕਦਾ, ਬੰਦਾ ਸੋਚ ਲੈਂਦਾ ਆ। ਇਸ ਦੇ ਬਾਰੇ ਕਿਸੇ ਨੂੰ ਵੀ ਜਿਹੜਾ ਉਹ ਕੋਈ ਚੇਤਾ ਨਹੀਂ ਸੀਗਾ। ਅਚਨਚੇਤੇ ਸ਼ਾਮ ਨੂੰ 8:30-9 ਵਜੇ 9:30 ਵਜੇ ਕਹਿੰਦੇ ਆ ਵੀ ਇਹ ਘਟਨਾ ਜਿਹੜੀ ਆ ਇਹ ਵਾਪਰੀ, ਦੁਰਘਟਨਾ ਜਿਹੜੀ ਇਹ ਵਾਪਰੀ ਆ। ਤੇ ਇਸ ਦੀ ਵਿਚਾਰੇ ਦੀ ਜਿਹੜੀ ਮੌਤ ਉੱਥੇ ਹੋ ਗਈ ਆ। ਤੇ ਜਿੱਦਾਂ ਇਹ ਕਹਿ ਰਹੇ ਸੀ ਵੀ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਇੱਕ ਹਿਸਾਬ ਦੇ ਨਾਲ ਉਹ ਪਿਆ ਹੈਗਾ। ਜਿੰਨੀਆਂ ਹਿਸਟਰੀ ਜ਼ਰੂਰ ਉਹ ਬਹੁਤ ਵਧੀਆ ਆਪਣੀ ਲਿਖਾ ਗਿਆ। ਬਿਲਕੁਲ ਜੀ, ਚੇਤਾ ਰਹੂਗਾ ਜੋ ਕੁਛ ਇਹਨੇ, ਜਿੰਨੇ ਥੋੜੇ ਸਮੇਂ ਦੇ ਵਿੱਚ ਐਕਟਿਵ ਹੋ ਕੇ ਜੋ ਕੁਛ ਇਹਨੇ ਕੀਤਾ ਆ, ਸਾਰਿਆਂ ਨੂੰ ਅੱਜ ਦੇ ਯੁੱਗ ਦੇ ਵਿੱਚ ਉਹ ਯਾਦ ਰਹੇਗਾ। ਜਗਦੀਪ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਬਹੁਤ ਹੀ ਦੁੱਖ ਵਾਲੀ ਖਬਰ ਹੈ ਜੀ। ਵੇਖੋ, ਇੱਕ ਤਾਂ ਕੌਮ ਦਾ ਹੀਰਾ ਚਲ ਗਿਆ, ਦੂਸਰੀ ਗੱਲ ਇਹ ਹੈ ਜੀ ਜਿਹੜੀ ਫੈਮਿਲੀ ਦਾ ਬੱਚਾ ਗਿਆ ਉਹਦੇ ਤੋਂ ਪੁੱਛ ਕੇ ਵੇਖੋ ਕਿੰਨੀ ਟਰਾਜਡੀ ਉਹਨਾਂ ਵਾਸਤੇ, ਅੱਜ ਵਾਸਤੇ, ਉਹ ਬੱਚੀ ਵਾਸਤੇ, ਉਹਦੀ ਵਾਈਫ ਵਾਸਤੇ ਜੀ। ਆਪਣੇ ਵਾਸਤੇ ਤਾਂ ਹੈਗੀ ਹੈ ਜੀ। ਆਪਾਂ ਤਾਂ ਇੰਨਾ ਕੁ ਸੁਣ ਕੇ ਸ਼ੌਕਿੰਗ ਹੋ ਗਏ ਆ ਕਿ ਕੀ ਬਣ ਗਿਆ ਯਾਰ, ਹਨਾ। ਇਜ਼ ਵੈਰੀ ਨਾਈਸ ਗਾਏ ਆ। ਮੋਸਟਲੀ ਮੇਰੇ ਨਾਲ ਫੇਸਬੁੱਕ ਤੇ ਬਹੁਤ ਮੇਰੇ ਹਰ ਮੈਸੇਜ ਦਾ ਆਨਸਰ ਦਿੰਦਾ ਹੁੰਦਾ ਸੀ ਜਦੋਂ ਵੀ ਮੈਂ ਕਾਲ ਕਰਨੀ ਜਾਂ ਮੈਸੇਜ ਕਰਨਾ। ਆਈ ਨੋ ਰੀਅਲੀ ਸੈਡ ਨਿਊਜ਼। ਥੈਂਕ ਯੂ ਭਾਜੀ ਜੀ, ਧੰਨਵਾਦ ਜੀ। ਸ਼ਰੀਕ ਹੈ ਜੀ। ਜੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅਗਲੇ ਕਾਲਰ ਨੇ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਜੀ, ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਦੁੱਖ ਬਹੁਤ ਹੋਇਆ ਦੀਪ ਸਿੱਧੂ ਬਾਰੇ ਸੁਣ ਕੇ, ਤੇ ਬਹੁਤ ਘਾਟਾ ਪਿਆ। ਪਰ ਚੱਕਰ ਇਹ ਹੈ ਵੀ ਜੇ ਤਾਂ ਕੋਈ ਸਾਜ਼ਿਸ਼ ਹੈਗੀ ਉਹ ਤਾਂ ਚਲੋ ਇਨਕੁਆਇਰੀ ਹੋਣੀ ਚਾਹੀਦੀ ਆ, ਉਹ ਵੀ ਬਹੁਤ ਮਾੜੀ ਆ। ਕਿਉਂਕਿ ਇੰਡੀਆ ਦੇ ਵਿੱਚ ਹੁਣ ਜਿੱਦਾਂ ਦੇਖਣ ਨੂੰ ਮਿਲਦਾ ਹੀ ਆ ਆਲਰੇਡੀ, ਹੁਣ ਮੈਂ ਵੀ ਉੱਥੋਂ ਹੋ ਕੇ ਆਇਆ, ਤੇ ਇੱਕ ਦੂਜੇ ਦੇ ਕਾਫੀ ਦੁਖੀ ਵੀ ਹੈਗੇ ਆ। ਚਲੋ ਅਸੀਂ ਕਹਿ ਨਹੀਂ ਸਕਦੇ ਚਲੋ, ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਲੇਕਿਨ ਜੇ ਤਾਂ ਦੁਰਘਟਨਾ ਹੈਗੀ ਆ, ਐਕਸੀਡੈਂਟ ਵਾ, ਉਹਦੇ ਬਾਰੇ ਵੀ ਤੁਸੀਂ ਰਾਜਕਰਨ ਤੁਸੀਂ ਵੀ ਜਾ ਕੇ ਆਏ ਆ, ਕਿੱਦਾਂ ਗੱਡੀਆਂ ਪਾਰਕ ਕਰ ਦਿੰਦੇ ਆ ਬਿਨਾਂ ਦੱਸੇ, ਸਿੱਧੇ ਰੋਡ ਤੇ ਦੇਖਦੇ ਨਹੀਂ ਪਿੱਛੇ ਕੋਈ ਆਊਗਾ। ਹਾਂਜੀ, ਜਾਂ ਨਾ ਕੋਈ ਰਾਤ ਨੂੰ ਕਰਦੇ ਆ ਤਾਂ ਇੰਡੀਕੇਟਰ ਹੁੰਦਾ ਹੀ ਕੋਈ ਨਹੀਂ, ਕੋਈ ਲਾਈਟ ਹੀ ਪਿੱਛੇ ਟਰੱਕਾਂ ਦੇ ਤਾਂ ਬਿਲਕੁਲ ਲਾਈਟ ਹੈ ਹੀ ਨਹੀਂ।
ਕਿੰਨੇ ਖੜੇ GTO ਵਗੈਰਾ ਚੈੱਕ ਕਰਨ ਵਾਲੇ, ਕੋਈ ਨਹੀਂ ਕਿਸੇ ਨੂੰ ਰੋਕਦਾ ਵੀ ਤੁਹਾਡੇ ਪਿੱਛੇ ਲਾਈਟ ਨਹੀਂ ਹੈਗੀ, ਜਗਦੀ ਨਹੀਂ, ਜਾਂ ਕਿਤੇ ਤੁਸੀਂ ਪਾਰ ਕਰਨਾ ਲਾਈਟ ਜਗਾਓ, ਹਨਾ। ਇਹ ਤਾਂ ਆਪ ਹੀ ਕਹਿੰਦੇ ਨੇ ਬਚਾਓ ਵਿੱਚ ਬਚਾਓ ਉੱਥੇ ਹੈਗਾ ਆ ਵੀ ਇੰਨਾ ਮਾੜਾ ਹਾਲਤ ਆ। ਤੇ ਹੁਣ ਇਹਨਾਂ ਦਿਨਾਂ ਵਿੱਚ ਵੀ ਇਹ ਲੀਡਰਾਂ ਨੂੰ ਦੱਸਣਾ ਚਾਹੀਦਾ ਵੀ ਇਹ ਜੀ ਟ੍ਰੈਫਿਕ ਆ, ਇਹਦਾ ਵੀ ਸੁਧਾਰ ਕੀਤਾ ਜਾਣਾ ਚਾਹੀਦਾ, ਹਨਾ। ਇਹ ਵੀ ਬੜਾ ਜ਼ਰੂਰੀ ਕੰਮ ਆ। ਏਦਾਂ ਦੇ ਜਿੱਦਾਂ ਹੁਣ ਜਵਾਨ ਬੱਚੇ ਜਾਂ ਕੋਈ ਵੀ ਆ ਬੰਦਾ, ਤਾਂ ਜਿਹੜਾ ਵੀ ਜਾਂਦਾ ਬੱਚਾ ਜਾਂ ਜਵਾਨ ਆ ਜਾਂ ਵੱਡਾ, ਉਹ ਮਾੜਾ ਹੀ ਆ ਪਰਿਵਾਰ ਲਈ ਵੀ, ਸਾਰਿਆਂ ਲਈ। ਪਰ ਏਦਾਂ ਦਾ ਲੀਡਰ ਜੋ ਚੱਲ ਜਾਂਦਾ ਬੜਾ ਘਾਟਾ ਪੈਂਦਾ, ਹਨਾ। ਜੀ ਤੇ ਵਾਹਿਗੁਰੂ ਮਿਹਰ ਕਰੇ ਤੇ ਇਹ ਬੜੇ ਮੁੱਦੇ ਚੱਕਣੇ ਚਾਹੀਦੇ ਏਦਾਂ ਦੇ ਇਹਨਾਂ ਦਿਨਾਂ ਵਿੱਚ ਵੀ। ਥੈਂਕ ਯੂ ਜੀ। ਧੰਨਵਾਦ। ਸੋ ਤੁਸੀਂ ਦੇਖੋ ਵੀ ਕਿਸਾਨੀ ਸੰਘਰਸ਼ ਦੌਰਾਨ ਆਵਾਜ਼ ਬਹੁਤ ਉਸਨੇ ਬੁਲੰਦ ਕੀਤੀ, ਸਰਕਾਰ ਪੱਖੀ ਮੀਡੀਆ ਉਹਦੀ ਪੂਰੀ ਆਲੋਚਨਾ ਕੀਤੀ। ਸਾਰਿਆਂ ਨੂੰ ਯਾਦ ਹੋਊਗਾ ਵਰਖਾ ਦੱਤ ਨੇ ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਹੋਣਾ ਦੇ ਮੁੱਦੇ ਦੇ ਉੱਤੇ ਹੀ ਪੌਣਾ ਘੰਟਾ ਇਹਦੇ ਨਾਲ ਜਿਹੜੀ ਗੱਲਬਾਤ ਕੀਤੀ ਸੀ। ਦੀਪ ਸਿੱਧੂ ਨੇ ਕੀ ਉਹਨਾਂ ਦਾ ਸਟੈਂਡ ਸੀਗਾ, ਨਹੀਂ ਤਾਂ ਬੰਦਾ ਬਾਲਾ ਜੀ ਫਿਲਮ ਦਾ ਹੈਡ ਲੀਗਲ ਰਿਹਾ ਹੋਵੇ, ਉਹਨਾਂ ਦਾ ਵਕੀਲ, ਜਿਹੜੇ ਜਿਹੜੀਆਂ ਫਿਲਮਾਂ ਬਣਾਉਂਦੇ ਆ, ਅਗਲਾ ਕਹਿੰਦਾ ਮੈਨੂੰ ਕੀ ਆ, ਮੇਰੇ ਤਾਂ ਬੜਾ ਸੋਹਣਾ ਜ਼ਿੰਦਗੀ ਚੱਲੀ ਜਾਂਦੀ, ਮੈਂ ਇੱਦਾਂ ਦੇ ਚੱਕਰਾਂ 'ਚੋਂ ਕੀ ਲੈਣਾ। ਪਰ ਉਹ ਜੋ ਉਸਨੇ ਪਿਛਲੇ 1.5-2 ਸਾਲ 'ਚ ਕੰਮ ਕੀਤਾ, ਉਹ ਆਪਣੀ ਹਿਸਟਰੀ ਦੇ ਵਿੱਚ ਇੱਕ ਤਰ੍ਹਾਂ ਨਾਲ ਸਿਤਾਰੇ ਵਜੋਂ ਉੱਭਰਿਆ ਹੈਗਾ। ਜੀ ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਅਕਾਲ ਜੀ। ਭਾਜੀ ਬਹੁਤ ਮਾੜੀ ਖਬਰ ਆ। ਆਹ ਤਾਂ ਜਿੱਦਾਂ ਪੰਜਾਬੀਆਂ ਦਾ ਦਿਲ ਹੀ ਤੋੜਤਾ, ਨਾਲੇ ਸਿੱਖਾਂ ਦਾ ਨਾ, ਆਪਣੀ ਕੌਮ ਦਾ। ਜੀ ਦੇਖੋ ਇੰਨਾ ਵਧੀਆ ਲੀਡਰ ਆਪਾਂ ਨੂੰ ਮਿਲਿਆ ਸੀ ਨਾ, ਬਚਾਅ ਵੀ ਵਧੀਆ ਸੀਗੇ। ਮੈਨੂੰ ਜ਼ਿਆਦਾ ਤਰਸ, ਬਹੁਤ ਮਾੜੀ ਖਬਰ ਆ, ਪਰ ਤਰਸ ਮੈਨੂੰ ਉਹਨਾਂ ਦੇ ਬਹੁਤ ਆਉਂਦਾ ਜਿਹੜੇ ਪਿੱਛੇ ਰਹਿ ਗਏ ਆ। ਉਹਦੇ ਜਿੱਦਾਂ ਉਹਦੀ ਬੱਚੀ ਆ, ਨਾਲੇ ਉਹਦੇ ਭੈਣ ਭਰਾ, ਮਾਂ ਤੇ ਬਹੁਤ ਔਖਾ ਹੋ ਜਾਂਦਾ ਏਦਾਂ। ਨਾਲੇ ਦੂਜੀ ਗੱਲ ਆ, ਦੀਪ ਸਿੱਧੂ ਤੇ ਲੱਖੇ ਸਤਾਣੇ ਨੇ ਪਹਿਲਾਂ ਗੱਲ ਚੱਕੀ ਸੀਗੀ ਆਪਣੀ ਨਾ, ਸਿੱਖ ਕੌਮ ਦੀ ਜਾਂ ਪੰਜਾਬ ਦੀ ਹੈ ਨਾ। ਹੋਰ ਕੋਈ ਨਹੀਂ ਬੋਲਿਆ ਕਦੇ ਵੀ। ਉਹਨਾਂ ਨੇ ਪਹਿਲਾਂ ਗੱਲ ਕੀਤੀ ਆ ਵੀ ਆਪਾਂ ਕੁਛ ਕਰੀਏ ਆਪਣੀ ਕੌਮ ਲਈ, ਨਾਲੇ ਆਪਣੀ ਸਟੇਟ ਲਈ, ਪੰਜਾਬ ਲਈ। ਸੋ ਹਿਸਟਰੀ ਵਿੱਚ ਇਹਨਾਂ ਦਾ ਨਾਮ ਲਿਖਿਆ ਜਾਣਾ ਬਹੁਤ ਵਧੀਆ। ਮੇਰੇ ਜਾਣਦੇ ਤਾਂ ਨਹੀਂ ਆਪਾਂ ਨੂੰ ਪਰਸਨਲੀ, ਪਰ ਆਪਾਂ ਜਦੋਂ ਦੇਖਿਆ ਵੀ ਲੱਗਦੇ ਸੀ ਬਹੁਤ ਵਧੀਆ ਇਨਸਾਨ ਸੀਗੇ, ਜਿਹਦਾ ਦਿਲੋਂ ਵੀ ਤੇ ਐਜੂਕੇਸ਼ਨ ਵੀ ਵਧੀਆ ਸੀਗੀ, ਬਹੁਤ ਕਲੀਅਰ ਥਿੰਕਿੰਗ ਸੀਗੀ। ਨਾਲੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਉਹਦੀ ਜ਼ਿੰਦਗੀ ਸੈੱਟ ਸੀਗੀ, ਲਾਈਫ ਟਾਈਮ ਨਿਆਣਿਆਂ ਦੀ ਵੀ ਜ਼ਿੰਦਗੀ ਸੈੱਟ ਸੀਗੀ, ਜਿੰਨੇ ਉਹ ਪੈਸੇ ਕਮਾਉਂਦਾ ਸੀ, ਜਿੱਦਾਂ ਉਹ ਕੋਲ ਦੌਲਤ ਸੀਗੀ, ਪਰ ਉਹਨੇ ਕੀਤਾ ਆਪਦੀ ਕੌਮ ਲਈ। ਸੋ ਏਦਾਂ ਬਹੁਤ ਘੱਟ ਬੰਦੇ ਮਿਲਦੇ ਆ ਜਿਹੜੇ ਸਾਰਾ ਕੁਝ ਆਪਦਾ ਛੱਡ ਕੇ ਕੌਮ ਲਈ ਕਰਦੇ ਆ ਜੀ। ਸੋ ਬਹੁਤ ਮਾੜੀ ਗੱਲ ਆ, ਮਾੜੀ ਖਬਰ ਹੋਈ ਆ, ਸਾਰਿਆਂ ਨੂੰ ਦਿਲ ਟੁੱਟਾ। ਥੈਂਕ ਯੂ ਦੋਨੋਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ, ਫੋਨ ਨੰਬਰ ਹੈ 408-272-5200, 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਸੋ ਜਦੋਂ ਵੀ ਕਿਤੇ ਮਾੜੀ ਮੋਟੀ ਆਸ ਸਿੱਖ ਕੌਮ ਨੂੰ ਦਿਸਦੀ ਆ ਵੀ ਕੋਈ ਬੰਦਾ ਅੱਗੇ ਆ ਰਿਹਾ, ਫਿਰ ਇੱਦਾਂ ਹੀ ਜਿਹੜਾ ਆ ਕਿਤੇ ਨਾ ਕਿਤੇ ਝਟਕਾ ਲੱਗ ਜਾਂਦਾ। ਗੁਰੂ ਮਹਾਰਾਜ ਨੂੰ ਸ਼ਾਇਦ ਇੱਦਾਂ ਹੀ ਮਨਜ਼ੂਰ ਸੀ, ਪਰ ਆਪਾਂ ਦੇਖਿਆ ਉਹਦਾ ਵਿਰੋਧ ਵੀ ਬਥੇਰਾ ਹੋਇਆ। ਉਹਦੇ ਜਿਹੜੇ ਫੋਲੋਅਰ ਵੀ ਬਹੁਤ ਵਧੇ। ਉਹ ਆਫਟਰ ਆਲ ਚਾਹੇ ਵਿਰੋਧੀ ਵੀ ਸੀ ਹੁਣ ਉਹਦੇ, ਉਹ ਇੱਕ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਆ ਇਤਿਹਾਸ ਦੇ ਵਿੱਚ ਨਾਂ ਛੱਡ ਗਿਆ ਹੈਗਾ ਜੀ। ਦੇਖੋ ਤਰਕ ਦੇ ਨਾਲ ਗੱਲਾਂ ਕਰਦਾ ਸੀਗਾ, ਇਮੋਸ਼ਨਲ ਵੀ ਸੀਗਾ, ਪਰ ਹਿਸਟਰੀ ਦਾ ਉਹ ਗਿਆਤਾ ਸੀਗਾ। ਹਿਸਟਰੀ ਨੂੰ ਜਿਹੜਾ ਉਹ ਗੱਲਾਂ ਕਰਦਾ ਸੀਗਾ। ਫਾਰਮਰ ਪ੍ਰੋਟੈਸਟ ਦੇ ਦੌਰਾਨ ਜਿੱਦਾਂ ਤੁਸੀਂ ਵਰਖਾ ਦੱਤ ਵਾਲੀ ਗੱਲ ਜਿਹੜੀ ਉਹ ਦੱਸੀ ਹੋਈ ਆ ਵੀ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਰੋਕ ਕੇ ਰੱਖਿਆ ਸੀ ਦਿੱਲੀ ਦੇ ਵਿੱਚ, ਉਹਦੇ ਨਾਲ ਤਰਕ ਕਰਦਾ ਹੋਇਆ ਜਿਹੜਾ ਉਹ ਨਜ਼ਰ ਆਉਂਦਾ ਆ। ਫਿਰ ਉਸ ਤੋਂ ਬਾਅਦ 'ਚ ਉਹਦੀ ਇੰਟਰਵਿਊ ਕਰਦੇ ਆ, ਅਤੇ ਇੰਟਰਵਿਊ ਦੇ ਦੌਰਾਨ ਉਹ ਕੋਈ ਵੀ ਹੋਰ ਗੱਲਾਂ ਕਰ ਸਕਦਾ ਸੀ, ਪਰ ਉਹਨੇ ਸਿੱਖ ਕੌਮ ਦੀਆਂ ਗੱਲਾਂ ਜਿਹੜੀਆਂ ਆ ਉਸ ਦੇ ਵਿੱਚ ਕੀਤੀਆਂ, ਉਸ ਨੂੰ ਭੰਡਿਆ ਵੀ ਜਿਹੜਾ ਉਹ ਬਹੁਤ ਗਿਆ। ਸੋ ਟਿਮਟਮਾਉਂਦੇ ਤਾਰਿਆਂ ਦੇ ਵਾਂਗ, ਜੁਗਨੂੰ ਜਿਹੜੇ ਲਿਸ਼ਕਾਰਿਆਂ ਦੇ ਵਾਂਗਰ ਇਹ ਵੀ ਦੀਪ ਜਿਹੜਾ ਆ ਉਹ ਜਗਦਾ ਰਹੇਗਾ ਲੋਕਾਂ ਦੇ ਦਿਲਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ। ਇਹ ਦੀਪ ਜਿਹੜਾ ਆ ਉਹ ਬੁਝੇਗਾ ਨਹੀਂ। ਉਸ ਦੀਆਂ ਗੱਲਾਂ ਦੀ ਜਿਹੜੀ ਚਿਣਗ ਆ, ਉਸ ਦੀ ਰੌਸ਼ਨੀ ਇਸ ਦੀਪ ਦੀ ਉਹ ਰਹੇਗੀ। ਅਲਵਿਦਾ ਅਸੀਂ ਆਖ ਸਕਦੇ ਹਾਂ ਦੀਪ ਸਿੱਧੂ ਨੂੰ, ਭਰੀ ਉਮਰੇ ਜਿਹੜਾ ਉਹ ਚੱਲ ਗਿਆ, ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ, ਉਸ ਡਾਢੇ ਨੂੰ ਜਿਹੜਾ ਹੁਣ ਆਖੇ ਵੀ ਕੌਣ ਵੀ ਇੰਜ ਨਾ ਕਰ, ਪਰ ਜਿੱਦਾਂ ਮਨਜ਼ੂਰ ਆ ਉਸ ਨੂੰ, ਉਸ ਦੇ ਭਾਣੇ ਦੇ ਵਿੱਚ ਆਪਾਂ ਨੂੰ ਵੀ, ਕੌਮ ਨੂੰ ਵੀ, ਉਹਦੇ ਪਰਿਵਾਰ ਨੂੰ ਵੀ, ਸਾਰਿਆਂ ਨੂੰ ਜਿਹੜਾ ਉਹ ਰਹਿਣਾ ਪੈਣਾ ਹੈਗਾ ਜੀ। ਬਿਲਕੁਲ। ਹੁਣ ਆਪਾਂ
ਇੱਕ ਵਾਰੀ ਫਿਰ ਕਾਲਸ ਵੀ ਆ ਰਹੀਆਂ ਕਾਫੀ। ਸਾਡਾ ਦਿਲ ਤਾਂ ਸੀ ਵੀ ਕੁਛ ਖਬਰਾਂ ਕਰੀਏ, ਪਰ ਹੁਣ ਖਬਰਾਂ ਕਰਨ ਨੂੰ ਵੀ ਨਹੀਂ ਦਿਲ ਕਰਦਾ। ਇੰਨੀ ਦੁਖਦਾਈ ਜਿਹੜੀ ਖਬਰ ਹੈਗੀ ਆ, ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੀ ਜਾਈਏ। ਜੇ ਤੁਸੀਂ ਵੀ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਉਹਨਾਂ ਦੀ ਬਾਬਤ, ਉਹਨਾਂ ਦੀ ਜ਼ਿੰਦਗੀ ਬਾਰੇ, ਜਾਂ ਉਹਨਾਂ ਨੇ ਪਿਛਲੇ 1.5-2 ਸਾਲਾਂ ਦੇ ਵਿੱਚ ਕੀ ਕੀਤਾ, ਤੇ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਪੰਜਾਬੀ ਰੇਡੀਓ USA ਤੇ ਇਸ ਟਾਈਮ ਸਾਡਾ ਲਾਈਵ ਸ਼ੋਅ ਚੱਲ ਰਿਹਾ। ਟੈਲੀਫੋਨ ਨੰਬਰ ਹੈਗਾ 408 272 2500 5200 ਜੀ 408 272 5200। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਦੀਪ ਸਿੱਧੂ ਜੀ ਨੂੰ ਆਪਣੇ ਮਤਲਬ ਬਹੁਤ ਹੀ ਦੁਖਦਾਈ ਖਬਰ ਸੁਣੀ ਆ ਹੁਣੇ ਤੁਹਾਡੇ ਰੇਡੀਓ ਤੇ ਸ਼ਰਧਾਂਜਲੀ ਦਿੰਦਾ ਜੀ। ਔਰ ਇਹ ਬਹੁਤ ਵੱਡਾ ਦੁੱਖ ਆ, ਮੇਰੇ ਕੋਲ ਹੋਰ ਬੋਲ ਨਹੀਂ ਹੋਣਾ। ਸੋ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੇ ਪਰਿਵਾਰ ਨੂੰ ਇਹ ਪਾਣਾ ਬਣਾਉਣ ਦਾ ਬਲ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ ਜੀ। ਅਗਲੇ ਕਾਲਰ ਨੇ ਸੰਤੋਖ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਖਬਰ ਸੁਣਦਾ ਤੁਹਾਡੀ, ਇਹ ਮੈਂ ਹੁਣੇ ਅੰਦਰੋਂ ਆਇਆ। ਕੀ ਗੱਲਬਾਤ ਹੋ ਗਈ? ਸੁਣਦੇ ਰਹੋ। ਉਹਨਾਂ ਦਾ ਕਹਿੰਦੇ ਐਕਸੀਡੈਂਟ ਹੋ ਗਿਆ ਕਾਰ ਦੇ ਵਿੱਚ ਤੇ ਉੱਥੇ ਮੌਤ ਹੋ ਗਈ ਦਿੱਲੀ ਦੇ ਵਿੱਚ ਜੀ। ਅੱਜ ਸਵੇਰੇ ਉਹ ਦਿੱਲੀ ਜਾ ਰਿਹਾ ਸੀ ਕਾਰ ਦੇ ਵਿੱਚ, ਤੇ ਜਦੋਂ ਕਾਰ ਦਾ ਐਕਸੀਡੈਂਟ ਹੋ ਗਿਆ ਕਹਿੰਦੇ ਨੂੰ ਆ ਰਹੇ ਸੀ ਹਰਜੋਤ ਸਿੰਘ ਜੀ ਦਾ ਦਿੱਲੀ ਉਦੋਂ ਤੋਂ ਉੱਥੇ ਟਰੱਕ ਖੜਾ ਸੀ ਰਸਤੇ 'ਚ, ਤੇ ਉਹਦੇ ਨਾਲ ਕਾਰ ਟਕਰਾ ਗਈ ਜੀ। ਸੰਧਾ ਵਾਲੀਆ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਬਹੁਤ ਦੁਖਦਾਈ ਘਟਨਾ ਹੈ ਜੀ ਕਿ ਜਿਹੜੇ ਯੰਗ ਮੁੰਡੇ ਬਹੁਤ ਆਪਣੇ ਕੌਮ ਚੋਂ ਘੱਟ ਹੀ ਬ੍ਰਿਲੀਅੰਟ ਏਦਾਂ ਨਿਕਲਦੇ ਆ, ਜਿਹੜੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਫੇਮ ਹੋ ਜਾਂਦੇ ਆ, ਤੇ ਫਿਰ ਉਹ ਜ਼ਿੰਮੇਵਾਰੀ ਵੀ ਚੁੱਕ ਲੈਂਦੇ ਆ ਤੇ ਆਪਣੇ ਮੋਢਿਆਂ ਤੇ ਉਹ ਹੀ ਵਾਸ ਵਨ ਆਫ ਦੈਮ। ਤੇ ਜਿਹੜੀ ਇੱਕ ਲੇਟੈਸਟ ਮੈਂ ਨਾ ਉਹਦੀ ਇੱਕ ਵੀਡੀਓ ਦੇਖੀ ਸੀ ਕਿ ਉਹ ਬਹੁਤ ਹੀ ਮੈਨੂੰ ਲੱਗੀ ਹੈ ਕਿ ਉਹਦੀ ਜਿਹੜੀ ਉਹਦੀ ਵਿਚਾਰ ਸੀਗੇ ਕਿ ਆਪਾਂ ਸਿੱਧੂ ਬਾਰਡਰ ਦੇ ਦੋ ਜੰਗ ਲੜ ਰਹੀਆਂ ਸੀਗੀਆਂ, ਦੋ ਫਰੰਟ ਦੇ ਆਪਾਂ ਲੜ ਰਹੇ ਸੀ। ਇੱਕ ਤੇ ਜ਼ਿਮੀਂਦਾਰਾਂ ਦੀ ਕਮਾਈ ਤੇ ਆਪਣੀ ਫਿਊਚਰ ਦੇ ਬੱਚਿਆਂ ਦੀ ਕਮਾਈ ਵਾਸਤੇ, ਤੇ ਇੱਕ ਉਹਨੇ ਕਹਿੰਦੀ ਹੋਂਦ ਵਾਸਤੇ ਲੜ ਰਹੇ ਸੀ ਆਪਾਂ, ਹੋਂਦ ਵਾਸਤੇ ਆਪਣੀ ID ਵਾਸਤੇ ਲੜ ਰਹੇ ਸੀ ਪੰਜਾਬੀ। ਤੇ ਉਹ ਮੈਨੂੰ ਬਹੁਤ ਚੰਗੀ ਲੱਗੀ ਸੀ ਵੀ ਆਪਾਂ ਇੱਕ ਤੇ ਜਿੱਤ ਕੇ ਆ ਗਏ ਆ ਤੇ ਦੂਜੀ ਵਿੱਚੇ ਗੋਲ ਕਰ ਦਿੱਤੀ, ਆਪਾਂ ਖਤਮ ਕਰ ਦਿੱਤੀ। So he was an energetic person which could have led the country in future or Punjabi community। ਤੇ ਬਹੁਤ ਲਾਸ ਹੈ ਜੀ। ਤੇ ਸਾਡੀ ਅਸੀਂ ਸਿੱਖ ਸੈਂਟਰ ਵੱਲੋਂ ਇੱਥੋਂ ਸਿਆਟਲ ਤੋਂ ਤੇ ਆਪਣੇ ਵੱਲੋਂ ਮੈਂ ਇਹਨਾਂ ਨੂੰ ਸ਼ਰਧਾਂਜਲੀ ਦਿੰਦਾ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨੇ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਬਹੁਤ ਵੱਡੇ ਦੁੱਖ ਵਾਲੀ ਗੱਲ ਹੈ ਤੇ ਬਹੁਤ ਘਾਟੇ ਵਾਲੀ, ਤੇ ਬਹੁਤ ਜ਼ਿਆਦਾ ਦੁੱਖ ਹੈ। ਸਵੇਰੇ ਹੀ ਅਸੀਂ ਦੇਖਿਆ ਜੇ ਹੁਣੇ ਹੀ, ਤੇ ਉਦਾਂ ਹੀ ਅੱਖਾਂ ਦੇ ਅੱਗੇ ਦਿਸਦਾ ਭਾਜੀ। ਬਹੁਤ ਗੱਲ ਕੋਈ ਕਰਨ ਨੂੰ ਰਹਿ ਹੀ ਨਹੀਂ ਗਈ, ਹੈ ਹੀ ਨਹੀਂ ਕੋਈ ਗੱਲ। ਬਹੁਤ ਵੱਡਾ ਉਹਨਾਂ ਦਾ ਘਾਟਾ ਪੈ ਗਿਆ ਸਾਨੂੰ। ਧੰਨਵਾਦ ਜੀ। ਚਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਇਕਬਾਲ ਧਾਮੀ ਜੀ। ਹਾਂ, ਸਤਿ ਸ੍ਰੀ ਅਕਾਲ ਦੋਹਾਂ ਵੀਰਾਂ ਨੂੰ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੀ ਕੌਮ ਨੇ ਬੰਦਿਆਂ ਨੂੰ ਪਛਾਣਿਆ ਹੀ ਨਹੀਂ ਹੈ। ਇਹ ਸੰਤ ਭਿੰਡਰਾਂ ਵਾਲਿਆਂ ਦੀ ਆਤਮਾ ਸੀਗੀ, ਬਿਲਕੁਲ ਉਹਨਾਂ ਦੀ ਹਿਸਾਬ ਦੇ ਨਾਲ ਕਹਿਣੀ ਤੇ ਕਰਨੀ ਦੇ ਬਰੋਬਰ ਸਕੇ। ਇਹ ਜੋ ਮੂੰਹ ਚੋਂ ਕਹਿੰਦਾ ਸੀ ਬਿਲਕੁਲ ਸੱਚਾਈ ਬੋਲਦਾ ਸੀ। ਕੋਈ ਵੀ ਲਫ਼ਜ਼ ਉਹਦਾ ਅੱਜ ਤੱਕ ਕੋਈ ਗੱਲ ਗਲਤ ਨਹੀਂ ਨਿਕਲਿਆ। ਪਰ ਸਾਡੀ ਕੌਮ ਨੇ ਉਹ ਹੀਰੇ ਨਹੀਂ ਪਛਾਣੇ। ਦੂਸਰਾ ਬਾਈ, ਤੁਸੀਂ ਯਕੀਨ ਨਹੀਂ ਕਰਨਾ, ਹੁਣ ਮੈਂ ਥੋੜ੍ਹਾ ਢਿੱਲਾ ਸੀਗਾ, ਮੈਂ ਬੈੱਡ ਤੇ ਪਿਆ ਸੀਗਾ, ਕੋਈ 8 ਵਜੇ ਪੌਣੇ 8 ਮੈਂ ਬੈੱਡ ਤੇ ਪਿਆ ਤਾਂ ਮੈਨੂੰ ਨੀਂਦ ਆ ਗਈ। ਮੈਂ ਸੁਣੀਆਂ ਸੀ ਖਬਰਾਂ, ਮੇਰੇ ਤੋਂ ਖਬਰਾਂ ਵੀ ਨਹੀਂ ਸੁਣ ਹੋਈਆਂ, ਮੈਨੂੰ ਨੀਂਦ ਆ ਗਈ। ਨੀਂਦ ਆ ਕੇ ਮੇਰੇ ਨਾਲ ਅਸੀਂ ਕਿੰਨਾ ਚਿਰ ਇਕੱਠੇ ਰਹੇ, ਗੱਲਾਂ ਬਾਤਾਂ ਕਰਦੇ ਰਹੇ। ਜਿੱਦਾਂ ਮੇਰਾ ਤਾਂ ਰੋਣ ਨਿਕਲ ਗਿਆ, ਜਿੱਦਾਂ ਵਿੱਚ ਹੀ ਮੈਨੂੰ ਮਾੜਾ ਜਿਹਾ ਪਤਾ ਲੱਗ ਗਿਆ ਵੀ ਹਾਂ ਵੀ ਆਹ ਕਾਰਾ ਹੋ ਗਿਆ। ਧੰਨਵਾਦ। ਮੈਨੂੰ ਹੌਸਲਾ ਦੇਈ ਜਾਣ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ। ਹੌਸਲਾ ਰੱਖਣ ਵਾਲੀ ਗੱਲ ਹੈ ਜੀ। ਦੇਖੋ, ਕੌਮ ਦੇ ਇਹ ਜੁਝਾਰੂ ਆ, ਇਹਨਾਂ ਦੇ ਆਪਾਂ ਹਮੇਸ਼ਾ ਜੋ ਵੀ ਇਹਨਾਂ ਨੇ ਕੀਤਾ
ਉਹਨਾਂ ਦੇ ਕਾਰਿਆਂ ਦੀ ਆਪਾਂ ਚੜ੍ਹਦੀ ਕਲਾ ਕਰਨੀ ਜੀ। ਸੋ ਇਹ ਨਹੀਂ ਫਰਕ ਪੈਂਦਾ ਕੋਈ ਉਹਨਾਂ ਦੇ ਹੱਕ 'ਚ ਆ ਜਾਂ ਅਗੇਂਸਟ ਆ, ਜੀ ਇਹ ਇਤਿਹਾਸ ਨੇ ਦੱਸਣਾ ਹੁੰਦਾ, ਹਿਸਟਰੀ ਨੇ ਦੱਸਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਬੰਦੇ ਦਾ ਕੀ ਕਿਰਦਾਰ ਸੀ। ਕੀ ਰੋਲ ਜੀ। ਸੀਗਾ, ਕੀ ਜਿਹੜਾ ਉਹ ਕਿਰਦਾਰ ਸੀਗਾ। ਸੋ ਹੌਸਲਾ ਨਹੀਂ ਆਪਾਂ ਕਦੀ ਵੀ ਪਸਤ ਕਰਨਾ। ਦੇਖੋ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਾਲੀ ਜਿਹੜੀ ਆ ਚਲੋ ਆਪਾਂ ਨੂੰ ਇਸ ਚੀਜ਼ ਦਾ ਅਫਸੋਸ ਆ ਵੀ ਬੜੀ ਛੋਟੀ ਉਮਰੇ ਕੀ ਪਤਾ ਨੇ ਭਵਿੱਖ ਦੇ ਵਿੱਚ ਕੀ ਕਰ ਦੇਣਾ ਸੀ, ਪਰ ਹੁਣ ਉਹ ਜੇ ਹੀ ਰਹਿ ਗਿਆ ਨਾ, ਉਹ ਆਪਾਂ ਜੀ। ਕਰ ਨਹੀਂ ਸਕਦੇ। ਹੁਣ ਜੋ ਕੁਛ ਆਪਣੇ ਕੋਲ ਹੈਗਾ ਆ ਉਹਦੇ ਹਿਸਾਬ ਦੇ ਨਾਲ ਚੱਲਣਾ ਹੈ ਤੇ ਇਹਦੇ ਕੀਤੇ ਹੋਏ ਕੰਮਾਂ ਦੇ ਉੱਤੇ ਜਿਹੜਾ ਆਪਾਂ ਬਿਲਡ ਅਪ ਕਰੀਏ, ਕੀ ਜਿਹੜਾ ਉਹ ਕੀਤਾ ਜਾ ਸਕਦਾ ਹੈ, ਉਸ ਦੇ ਉੱਤੇ ਵਿਚਾਰ ਜਿਹੜੀ ਆਪਾਂ ਜ਼ਰੂਰ ਕਰੀਏ। ਹੋਇਆ ਤਾਂ ਬਹੁਤ ਹੀ ਜ਼ਿਆਦਾ ਮੰਦਭਾਗਾ ਆ, ਪਰ ਆਪਾਂ ਕਰ ਕੁਛ ਨਹੀਂ ਸਕਦੇ। ਹੁਣ ਇਸ ਚੀਜ਼ ਦੇ ਵਿੱਚ ਉਸ ਡਾਢੇ ਦਾ ਭਾਣਾ ਮੰਨਣਾ ਹੀ ਪੈਣਾ। ਮਨੀ ਜੀ। ਇਹ ਬਹੁਤ ਮਾੜੀ ਖਬਰ ਸੁਣਨ ਨੂੰ ਮਿਲੀ ਨਾ, ਟਰਸਟ ਹੀ ਨਹੀਂ ਹੋ ਰਿਹਾ। ਮੈਂ ਇੰਸਟਾਗ੍ਰਾਮ ਚਲਾ ਰਿਹਾ ਵੇਖਿਆ ਇੱਕ ਦੋ ਪੋਸਟ, ਮੈਂ ਕਿਹਾ ਕਿਤੇ ਫੇਕ ਤਾਂ ਨਹੀਂ, ਫਿਰ ਵੇਖਿਆ ਵੈਬਸਾਈਟ ਤੇ, ਨਿਊਜ਼ ਵੈਬਸਾਈਟ ਤੇ ਵੈਰੀ ਸੈਡ ਤੇ ਬੈਡ ਨਿਊਜ਼ ਸਵੇਰੇ ਵੇਖ ਸੁਣਨ ਨੂੰ ਮਿਲੀ। ਧੰਨਵਾਦ ਜੀ। ਸੋ ਬਿਲਕੁਲ ਜਿਹੜਾ ਵੀ ਕੋਈ ਬੰਦਾ, ਜਿਹੜਾ ਵੀ ਕੋਈ ਪਰਸਨ, ਚਾਹੇ ਉਹ ਬੰਦਾ ਆ ਚਾਹੇ ਉਹ ਬੀਬੀ ਆ, ਪੰਥ ਦਰਦੀ ਆ, ਉਹ ਹਰ ਕੋਈ ਅੱਜ ਰੋ ਰਿਹਾ ਹੈ ਤੇ ਬਹੁਤ ਹੀ ਮਾੜਾ ਕੰਮ ਜਿਹੜਾ ਇਹ ਹੋਇਆ ਹੈਗਾ ਜੀ। ਅਗਲੇ ਕਾਲਰ ਰਾਜ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਅੱਜ ਬਿਲੀਵ ਕਰਿਓ ਕਿ ਮੈਂ ਹੁਣ 2 ਮਿੰਟ ਪਹਿਲੇ ਤੁਹਾਡੀ ਜਿਹੜਾ ਨਿਊਜ਼ ਮੈਂ ਮਿਸ ਨਹੀਂ ਕਰਦਾ ਹੁੰਦਾ, ਪਾਠ ਚੱਲਦਾ ਸੀ ਤੇ ਮੈਂ ਨਿਊਜ਼ ਜਿੱਦਾਂ ਹੀ ਸੁਣੀ ਪਾਠ ਸਮਾਪਤੀ ਤੋਂ ਬਾਅਦ ਤੇ ਮੈਂ ਹੈਰਾਨ ਹੋ ਗਿਆ ਵੀ ਇਹ ਕੀ ਹੋਇਆ। ਮੈਂ ਡਰਾਈਵ ਸ਼ੁਰੂ ਕੀਤੀ ਅੱਜ, ਪਰ ਬਿਲੀਵ ਕਰਨਾ ਟਰੱਕ ਨਹੀਂ ਚੱਲ ਪਾ ਰਿਹਾ, ਇੰਨੀ ਕੁ ਹਾਲਤ ਖਰਾਬ ਹੈ। ਲੇਕਿਨ ਮੈਂ ਭਾਜੀ ਇੱਕ ਗੱਲ ਦੱਸਣਾ ਚਾਹੁੰਦਾ, ਜੋ ਮੇਰੀ ਨਜ਼ਰ ਦੇ ਵਿੱਚ ਦੀਪ ਸਿੱਧੂ ਸਾਹਿਬ ਦੀ ਜਿਹੜੀ ਇੱਜ਼ਤ ਸੀ ਨਾ ਜੀ, ਮੈਂ ਕੁਝ ਗੱਲਾਂ ਕੈਰੋ ਸਾਹਿਬ ਬਾਰੇ ਆਪਣੇ ਫਾਦਰ ਸਾਹਿਬ ਤੋਂ ਸੁਣਿਆ ਸੀ ਕਿ ਜਿੱਦਾਂ ਜੋ ਬੇਬਾਕ ਠੀਕ ਹੈ ਨਾ ਜੀ ਕੈਰੋ ਸਾਹਿਬ, ਤੇ ਉਹਨਾਂ ਦਾ ਵੀ ਰੋਡ ਐਕਸੀਡੈਂਟ ਹੋਇਆ ਸੀ ਦਿੱਲੀ ਐਂਟਰ ਤੋਂ ਪਹਿਲੇ, ਦਿੱਲੀ ਬਾਰਡਰ ਦੇ ਕੋਲ, ਤੇ ਉਹ ਵੀ ਇੱਕ ਪੰਜਾਬੀ ਆਪਣੀ ਸਿੱਖ ਕੌਮ ਨੇ ਇੱਕ ਬਹੁਤ ਜਿਹੜਾ ਦਬੰਗ ਲੀਡਰ ਖੋਇਆ ਸੀਗਾ। ਅੱਜ ਮੈਨੂੰ ਸੇਮ ਉੱਦਾਂ ਹੀ ਲੱਗਦਾ ਕਿ ਫਾਦਰ ਸਾਹਿਬ ਦੀਆਂ ਕੁਝ ਗੱਲਾਂ ਜਿਹੜੀਆਂ ਨਾ ਜਿਵੇਂ ਮੈਚ ਕਰਦੀਆਂ ਸੀ ਦੀਪ ਸਿੱਧੂ ਸਾਹਿਬ ਨਾਲ, ਅੱਜ ਅਸੀਂ ਇੱਕ ਬਹੁਤ ਆਪਣੀ ਕੌਮ ਵਾਸਤੇ ਬਹੁਤ ਵੱਡਾ ਹੀਰਾ ਖੋਤਾ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜਿਹੜੀ ਉਹਨਾਂ ਦੀ ਸੋਚ ਸੀ, ਜੋ ਉਹ ਲਿਖਦੇ ਸੀ, ਕਹਿੰਦੇ ਸੀ, ਇੱਕ ਉਹਨਾਂ ਨੇ ਲਿਖਤ ਲਿਖੀ ਸੀ ਵੀ ਜਿਹੜੀ ਮਨੂਵਾਦੀ ਆ ਉਹਨਾਂ ਨੇ ਸਾਨੂੰ ਦੁਸ਼ਮਣ ਐਲਾਨਿਆ ਆ, ਖਾਸ ਕਰਕੇ ਸਿੱਖ ਕੌਮ ਨੂੰ। ਵੀ 3 ਕਾਨੂੰਨ ਵੀ ਜਿਹੜੇ ਆ ਉਹ ਉਸੇ ਪਾਲਿਸੀ ਦਾ ਹਿੱਸਾ ਆ ਵੀ ਬਰਬਾਦੀ ਕਿੱਦਾਂ ਕਰਨੀ ਹੈਗੀ ਆ, ਚਾਹੇ ਸਾਡਾ ਉਹਨਾਂ ਨੇ ਪੈਸਾ ਬਰਬਾਦ ਕਰਨਾ ਹੋਵੇ, ਚਾਹੇ ਸਮਾਂ ਬਰਬਾਦ ਕਰਨਾ ਹੋਵੇ, ਚਾਹੇ ਸਾਡਾ ਦਿਮਾਗ ਬਰਬਾਦ ਕਰਨਾ ਹੋਵੇ। ਜੀ ਜੀ। ਸੋ ਕਹਾਣ ਉਹਨਾਂ ਨੇ ਹਰ ਤਰਫੋਂ ਚੌਂਸ਼ ਫੇਰਿਓਂ ਜਿਹੜਾ ਆ ਇਹ ਉਹਨਾਂ ਦੇ ਜਿਹੜਾ ਹੋ ਰਿਹਾ ਸੀ ਉਸ ਦੇ ਖਿਲਾਫ, ਉਸ ਦੇ ਵਿੱਚ ਇੱਕ ਦੀਵਾ ਜਿਹੜਾ ਇਹ ਜਗਾਇਆ ਸੀ। ਸੁਖਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਏਦਾਂ ਜੀ ਦੀਪ ਸਿੱਧੂ ਲਈ ਕੋਈ ਉਹ ਸ਼ਬਦ ਹੀ ਨਹੀਂ ਬਣੇ ਜਿਹੜਾ ਇਹਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਜਿੱਥੇ ਇਹ ਗੌਰਮੈਂਟ ਦੀਆਂ ਅੱਖਾਂ ਝਲਕਦਾ ਸੀ ਨਾ, ਉੱਥੇ ਪੰਜਾਬ ਦੀ ਬੁੱਢੀ ਲੀਡਰਸ਼ਿਪ ਦੀਆਂ ਅੱਖਾਂ 'ਚ ਝਲਕਦਾ ਸੀ ਇਹ। ਪਹਿਲੀ ਗੱਲ ਤਾਂ ਇੰਡੀਆ ਨੇ ਕੋਈ ਇਨਸਾਫ ਨਹੀਂ ਕਰਨਾ, ਕੋਈ ਇਨਕੁਆਇਰੀ ਨਹੀਂ ਕਰਨੀ, ਸਭ ਖਾਨਾ ਪੂਰਤੀ ਹੋਊਗੀ। ਮੇਰਾ ਇਹ ਦਿਲ ਕਹਿੰਦਾ ਵੀ ਇਹਨੂੰ ਜ਼ਰੂਰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ, ਖਾਸ ਕਰਕੇ ਜਿਹੜੀ ਪੰਜਾਬ ਦੀ ਬੁੱਢੀ ਲੀਡਰਸ਼ਿਪ ਹੈ, ਖਾਸ ਕਰਕੇ ਜਿਹੜੇ ਕਾਮਰੇਡ ਨੇ। ਬਾਕੀ ਵਾਹਿਗੁਰੂ ਜਾਣੇ ਜੀ। ਥੈਂਕ ਯੂ। ਧੰਨਵਾਦ ਜੀ। ਜੀ ਬਿਲਕੁਲ ਜੀ, ਭਾਵਨਾਤਮਕ ਆਪਾਂ ਜਿਹੜੇ ਉਹ ਹੋ ਰਹੇ ਆ, ਕਿਉਂਕਿ ਇੱਕ ਸਿੱਖ ਕੌਮ ਦੀ ਦੇ ਵਿੱਚ ਇੱਦਾਂ ਵੀ ਚਿਰਾਂ ਬਾਅਦ ਜੇ ਕੋਈ ਲੀਡਰ ਉੱਪਰਦਾ ਆ ਤੇ ਜਦੋਂ ਕੋਈ ਇੱਦਾਂ ਦਾ ਭਾਣਾ ਵਾਪਰਦਾ ਹੈ ਤੇ ਫਿਰ ਜਿਹੜੇ ਭਾਵਨਾਵਾਂ ਆ ਉਹ ਲੁਕਾਈਆਂ ਨਹੀਂ ਜਾ ਹੁੰਦੀਆਂ, ਸੋ ਸਾਹਮਣੇ ਜਿਹੜੀਆਂ ਉਹ ਪ੍ਰਗਟ ਹੋ ਜਾਂਦੀਆਂ ਨੇ। ਸੋ ਇਦਾਂ ਦੀ ਸੋਚ ਵਾਲਾ ਬੰਦਾ ਕਦੇ ਕਦੇ ਆਉਂਦਾ, ਕਿਉਂਕਿ ਆਪਾਂ ਨੂੰ ਪਤਾ ਵੀ ਬਹੁਤ ਬੰਦਿਆਂ ਦੀ ਜਿਹੜੀ ਸੋਚ ਆ ਨਾ, ਕਈਆਂ ਦੀ ਲਿਮਟਿਡ ਹੁੰਦੀ ਆ। ਬਹੁਤ ਸਾਰੇ ਆਪਾਂ ਸਿਰਫ ਕਿਸਾਨੀ ਮੁੱਦਿਆਂ ਤੇ ਸੀ, ਉਹ ਕਿਸਾਨੀ ਮੁੱਦਿਆਂ ਤੋਂ ਵੀ ਪਰੇ ਜਾ ਕੇ ਸੋਚਦਾ ਸੀ ਵੀ ਕਿਸ ਤਰ੍ਹਾਂ ਜਿਹੜੀ ਸਿੱਖ ਕੌਮ ਆ ਇਹਦੇ ਨਾਲ ਧੱਕਾ ਹੋ ਰਿਹਾ ਹੈਗਾ। ਜੀ ਜੀ। ਅਗਲੇ ਕਾਲਰ ਪਰਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੀ ਸਿੱਖ ਸੰਗਤ ਨੂੰ, ਦੋਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਬੁਰੀ ਤੇ ਜਿਹੜੀ ਸ਼ੌਕਿੰਗ ਤੇ ਸੈਡ ਨਿਊਜ਼ ਹੈ ਆਪਣੀ ਪੂਰੀ ਕੌਮ ਲਈ। ਤੇ ਜਿਹੜਾ ਹਰਜੋਤ ਜੀ ਹੁਣੇ ਗੱਲ ਕਰ ਰਹੇ ਸੀ ਵੀ ਸ਼ਾਇਦ ਸਾਡੀ ਕੌਮ ਦੀ ਇੱਕ ਮਾੜੀ ਕਿਸਮਤ ਆ ਵੀ ਸਾਡੇ ਲਈ ਕੁਛ ਚੰਗਾ ਹੁੰਦਾ ਕੁਛ ਰਹਿ ਜਾਂਦਾ। ਸਾਰੇ ਹੀ ਭਾਵੁਕ ਆ ਸੀ ਜੀ। ਬਟ ਮੈਂ ਸਿਰਫ ਇੰਨੀ ਰਿਕੁਐਸਟ ਕਰਨਾ ਚਾਹੂੰਗਾ ਆਪਣੀ ਕੌਮ ਨੂੰ, ਪੰਜਾਬੀਆਂ ਨੂੰ। ਥੋੜੇ ਦਿਨ ਪਹਿਲਾਂ ਮੈਂ ਇਹਦੀ ਇੱਕ ਵੀਡੀਓ ਸੁਣ ਰਿਹਾ ਸੀਗਾ
ਉਹ ਇਹ ਕਹਿ ਰਿਹਾ ਸੀਗਾ ਵੀ ਮਤਲਬ ਸਾਡੀ ਉੱਥੇ ਇੱਕ ਬਦਲ ਚਾਹੀਦਾ ਹੈ ਨਾ, ਤੇ ਉਹ ਬਦਲ ਸਾਡਾ ਪੰਜਾਬ ਚੋਂ ਕਿਉਂ ਨਹੀਂ। ਉਹਦੀ ਬਹੁਤ ਡੂੰਘੀ ਗੱਲ ਸੀਗੀ ਇਹ, ਮਤਲਬ ਜਿਹੜਾ ਵੀ ਬਾਹਰੋਂ ਆਣ ਕੇ ਸਾਨੂੰ ਕੋਈ ਬਦਲ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਸਾਡੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਉਹ। ਤੇ ਸਾਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਵੀ ਸਾਡਾ ਹੈਗਾ ਵੀ ਕਿਸੇ ਵੀ ਪਾਰਟੀ ਦੇ ਮਗਰ ਜਾਣ ਦੀ ਬਜਾਏ ਕਿਸੇ ਵੀ ਲੋਕਾਂ ਨੂੰ ਆਪਣੇ ਨੁਮਾਇੰਦੇ ਜਿਹੜੇ ਆ ਉਹ ਵਧੀਆ ਚੁਣਨੇ ਚਾਹੀਦੇ ਆ, ਤਾਂ ਕਿ ਸਾਡੀ ਕੌਮ ਦਾ, ਸਾਡੇ ਪੰਜਾਬ ਦਾ ਭਲਾ ਹੋ ਸਕੇ। ਤੇ ਇਹ ਅੱਜ ਇੱਕ ਸੋਚ ਬਣ ਗਿਆ ਜੀ। ਪਹਿਲਾਂ ਉਹ ਇੱਕ ਸਰੀਰ ਸੀ, ਅੱਜ ਉਹ ਇੱਕ ਸੋਚ ਹੈ ਬਸ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜੇ ਉਹਦੀ ਕੁਝ ਉਹ ਸੋਚ, ਅਸੀਂ ਸਾਰੇ ਕਹਿ ਰਹੇ ਹਾਂ ਵੀ ਉਹਦੀ ਇੱਕ ਚੰਗੀ ਸੋਚ ਸੀ, ਤੇ ਅਸੀਂ ਸਾਰੇ ਉਹਨੂੰ ਅੱਗੇ ਵਧਾਈਏ। ਮੈਂ ਆਪ ਬੜਾ ਇਸ ਗੱਲ 'ਚ ਇਸ ਵੇਲੇ ਇਮੋਸ਼ਨਲ ਹਾਂ। ਮਤਲਬ ਕਿਸੇ ਦਾ ਬੱਚਾ ਨਹੀਂ ਜਾਣਾ ਚਾਹੀਦਾ, ਕਿਸੇ ਦਾ ਬਾਪ ਨਹੀਂ ਜਾਣਾ ਚਾਹੀਦਾ, ਕਿਸੇ ਭੈਣ ਦਾ ਘਰ ਵਾਲਾ ਨਹੀਂ ਜਾਣਾ ਚਾਹੀਦਾ, ਉਹਦਾ ਘਰ ਨਹੀਂ ਉਜੜਨਾ ਚਾਹੀਦਾ ਸੀਗਾ। ਬਟ ਇਹਦੇ ਨਾਲ ਦੇ ਨਾਲ ਹੀ ਉਹਦਾ ਪਰਿਵਾਰ ਦਾ ਤੇ ਜਿਹੜਾ ਨੁਕਸਾਨ ਹੋਇਆ, ਸ਼ਾਇਦ ਸਾਡੀ ਕੌਮ ਨੂੰ ਇੱਕ ਮਤਲਬ ਇੱਕ ਲੀਡਰ ਮਿਲਦਾ ਫਿਰ ਰਹਿ ਗਿਆ। ਬਟ ਚਲੋ ਜੋ ਵੀ ਹੈ, ਵਾਹਿਗੁਰੂ ਉਹਦੇ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਤੇ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਕੋਸ਼ਿਸ਼ ਇਹ ਕਰੋ ਵੀ ਪਾਰਟੀਆਂ ਦੇ ਮਗਰ ਤੁਰੇ ਫਿਰਨ ਕੋ, ਜੋ ਇਹ ਗੱਲ ਕਹਿ ਰਿਹਾ ਸੀ ਵੀ ਨੁਮਾਇੰਦੇ ਚੰਗੇ ਚੁਣੀਏ, ਤੇ ਉਹਨੂੰ ਫੋਲੋ ਕਰਦੇ ਹੋਏ ਆਪਾਂ ਇੰਨਾ ਕੁ ਪ੍ਰਣ ਕਰ ਲਈਏ ਵੀ ਅਸੀਂ ਘੱਟੋ ਘੱਟ ਉਹਦੀ ਸੋਚ ਨੂੰ ਅੱਗੇ ਵਧਾ ਦਈਏ ਜੀ। ਮੇਰੇ ਇੰਨੇ ਲਫ਼ਜ਼ਾਂ ਨਾਲ ਮੈਂ ਫਿਰ ਇੱਕ ਵਾਰੀ ਬੇਨਤੀ ਕਰਦਾ ਵੀ ਪ੍ਰਮਾਤਮਾ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਤੇ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਖਬਰ ਜੀ ਬਹੁਤ ਮਨ ਨੂੰ ਬਹੁਤ ਦੁੱਖ ਹੋਇਆ। ਸਿੱਖ ਕੌਮ ਦੇ ਕੋਲੋਂ ਇੱਕ ਹੋਰ ਲੀਡਰ, ਯਾਨੀ ਕਿ ਜਿਹੜਾ ਲੀਡਰ ਸਾਨੂੰ ਅਗਵਾਈ ਦੇਣ ਵਾਸਤੇ ਸੀਗਾ, ਲੋਕਾਂ ਨੂੰ ਉਮੀਦ ਜਾਗੀ ਸੀ ਵੀ ਸਾਡੇ ਕੋਲ ਕੋਈ ਲੀਡਰ ਹੋਊਗਾ, ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਹੋਣਾ ਉਹ ਹੀ ਸੀਗਾ ਜੀ। ਤੇ ਅਸੀਂ ਉਹਨੂੰ ਸਲੂਟ ਕਰਦੇ ਹਾਂ ਜੀ। ਉਸ ਬੰਦੇ ਨੇ ਜਿੱਥੇ ਵੀ, ਜਿਹੜੀ ਵੀ ਇੰਟਰਵਿਊ, ਜਿੱਥੇ ਵੀ ਉਹ ਬੋਲਿਆ, ਬੜੇ ਬੇਬਾਕ ਤਰੀਕੇ ਨਾਲ ਬੋਲਿਆ। ਪਰ ਗਦਾਰਾਂ ਨੂੰ ਤਾਂ ਬਹੁਤ ਦੁੱਖ ਸੀਗਾ ਜੀ। ਗਦਾਰ ਉਹਨਾਂ ਬਹੁਤ ਲੱਗਦੇ ਸੀ। ਕੌਮ ਦੇ ਗਦਾਰਾਂ ਨੂੰ ਅੱਜ ਥੋੜੀ ਜਿਹੀ ਮੈਨੂੰ ਲੱਗਦਾ ਵੀ ਮਿਲ ਗਈ ਉਹਨਾਂ ਨੂੰ, ਥੋੜੀ ਜਿਹੀ ਕੀ ਕਹਿੰਦਾ ਬਈ ਉਹਨਾਂ ਨੂੰ ਸਾਹ ਜਿਹਾ ਆ ਗਿਆ ਜੀ ਵੀ ਦੀਪ ਚਲੇ ਗਿਆ, ਕੋਈ ਬੋਲਣ ਵਾਲਾ ਰਹਿ ਨਹੀਂ ਗਿਆ। ਕੋਈ ਨਹੀਂ, ਹੋਰ ਬੜੇ ਦੀਪ ਆ। ਅਸੀਂ ਕਹਿੰਦੇ ਵੀ ਉਹਦੇ ਚੱਲਦੇ ਦੀਵੇ ਨੂੰ ਆਪਾਂ ਇਸੇ ਤਰ੍ਹਾਂ ਹੀ ਜਗਦਾ ਰੱਖੀਏ ਸਾਰੇ ਜਾਣੇ ਜੀ। ਇੰਨੀ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਧੰਨਵਾਦ ਤੁਹਾਡਾ ਬਹੁਤ ਬਹੁਤ। ਇਹ ਨਹੀਂ ਗੱਲ ਹੈ, ਅੱਜ ਆਪਾਂ ਦੇਖ ਰਹੇ ਹਾਂ ਕਾਲਰਸ ਤੋਂ ਜਿਹੜੇ ਕਦੇ ਦੀਪ ਸਿੱਧੂ ਨੂੰ ਮਿਲੇ ਵੀ ਨਹੀਂ, ਉਹ ਵੀ ਰੋ ਰਹੇ ਆ। ਸੋ ਇੱਥੋਂ ਹੀ ਪਤਾ ਲੱਗਦਾ ਵੀ ਕਿੰਨਾ ਪਿਆਰ ਜਿਹੜਾ ਲੋਕਾਂ ਦੇ ਵਿੱਚ ਕੀ ਉਸਦਾ ਅਕਸ ਸੀ। ਤੁਸੀਂ ਅਖਬਾਰਾਂ 'ਚ, ਸੋਸ਼ਲ ਮੀਡੀਆ ਤੇ ਉਸਦੇ ਖਿਲਾਫ ਗੱਲਾਂ ਜਿਹੜੀਆਂ ਆ ਉਹ ਕਈ ਸੁਣੀਆਂ ਹੋਣਗੀਆਂ, ਕਈ ਕੀਤੀਆਂ ਹੋਣਗੀਆਂ, ਪਰ ਇਹ ਜਿਹੜੀਆਂ ਭਾਵਨਾਵਾਂ ਝੁਠਲਾਈਆਂ ਨਹੀਂ ਜਾ ਸਕਦੀਆਂ ਹੁੰਦੀਆਂ। ਗੱਲ ਕਰਦੇ ਕਰਦੇ ਹੁੱਬ ਭਰ ਆਉਣਾ, ਅੱਥਰੂ ਨਿਕਲ ਆਉਣੇ, ਮਨ ਭਰ ਜਾਣਾ, ਇਹ ਉਹਦੇ ਕਰਕੇ ਹੀ ਹੋ ਸਕਦਾ ਜਿਹਨੂੰ ਬਗੈਰ ਮਿਲੇ, ਜਿੱਦਾਂ ਹਰਜੋਤ ਜੀ ਕਹਿ ਰਹੇ ਆ ਵੀ ਜਿਹਦੇ ਲਈ ਭਾਵਨਾ ਇੱਦਾਂ ਦੀ ਜਾਗੇ, ਉਹਦੇ ਦਿਲਾਂ 'ਚ ਰਾਜ ਕਰ ਰਿਹਾ ਹੁੰਦਾ ਆ। ਸੋ ਇਹ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਆ। ਨਾਜਰ ਸਿੰਘ ਸਹੋਤਾ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਾਜਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਖਾਲਸਾ ਜੀ, ਕਰਨਵੀਰ ਦੋਹਾਂ ਭਰਾਵਾਂ ਨੂੰ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫਤਿਹ ਜੀ, ਗੁਰਫਤਿਹ ਜੀ। ਮੇਰੀ ਸਵੇਰੇ ਸਵੇਰੇ ਰੇਡੀਓ ਸੁਣੀਦਾ ਤੁਹਾਡਾ, ਜਿਹੜੇ ਕੰਮ ਤੇ ਆਈਦਾ, ਤੇ ਵਾਕਿਆ ਜਿੱਦਾਂ ਬਾਕੀ ਸਾਰੇ ਸਰੋਤ ਨੇ ਕਿਹਾ, ਮਨ ਨੂੰ ਸ਼ਾਕ ਲੱਗ ਗਿਆ ਇਹੋ ਜਿਹੀ ਖਬਰ ਅਰਲੀ ਮਾਰਨਿੰਗ ਜਦੋਂ ਤੁਸੀਂ ਸੁਣਦੇ ਆ ਜੀ। ਹੋਰ ਖਾਲਸਾ, ਦੀਪ ਸਿੱਧੂ ਨੂੰ ਅਸੀਂ ਤਾਂ ਸਲੂਟ ਕਰਦੇ ਆ। ਉਹ ਬੰਦਾ ਮੇਰਾ ਖਿਆਲ ਆਪਣੇ ਪੰਥ ਦੇ ਵਿੱਚ ਆਪਣੀ ਜਗ੍ਹਾ ਬਣਾ ਗਿਆ ਜੀ। ਉਹ ਕਹਿਣੀ ਦਾ ਤੇ ਕਰਨੀ ਦਾ ਜੀ ਬਹੁਤ ਯੋਧਾ ਸੀਗਾ। ਉਹ ਜੁਰਤ ਨਾਲ ਗੱਲ ਕਰਨ ਦਾ ਮਾਣ ਕਰਦਾ ਸੀ, ਜੁਰਤ ਨਾਲ ਗੱਲ ਕਰਦਾ ਸੀਗਾ। ਥੋੜੀ ਉਮਰ ਦੇ ਵਿੱਚ ਜਿੰਨੇ ਉਹਨੇ ਕੰਮ ਕੀਤੇ, ਇਹੋ ਜਿਹਾ ਆਪਾਂ ਨੂੰ ਹੀਰਾ ਲੂਜ਼ ਕੀਤਾ। ਵਾਹਿਗੁਰੂ ਕੋ ਹੋਰ ਇਹੋ ਜਿਹਾ ਬੰਦਾ ਭੇਜੂਗਾ, ਪਰ ਉਮਰ ਥੋੜੀ ਕੱਟੀ ਆ। ਥੋੜੀ ਏਜ ਦੇ ਵਿੱਚ ਬੁਲੰਦੀਆਂ ਬਹੁਤ ਉਹਨੇ ਛੂਹੀਆਂ। ਬਹੁਤ ਵਧੀਆ ਬੰਦਾ ਸੀ। ਲਵਦੀਪ ਸਿੱਧੂ ਵਧੀਆ ਬੰਦਾ ਸੀ, ਅਣਖ ਨਾਲ ਜਿਉਂਦਾ ਸੀ, ਅਣਖ ਵਾਲੀ ਗੱਲ ਕਰਦਾ ਸੀ। ਤੇ ਮਹਾਰਾਜ ਉਹਨੂੰ ਜਿੱਥੇ ਵੀ ਹੋਵੇ ਉਹਦੇ ਨਿਵਾਸ ਬਖਸ਼ੇ ਜੀ, ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੇ ਕਾਲਰ ਨੇ ਆਪਣੇ ਜੁੜੇ ਚਰਨਜੀਤ ਜੀ। ਹਾਂਜੀ ਭਾਜੀ, ਬਹੁਤ ਹੀ ਦੁਖਦਾਈ ਖਬਰ। ਦੀਪ ਸਿੱਧੂ ਬਾਰੇ, ਉਸਦੀ ਜਵਾਨੀ, ਉਹਦੇ ਬਾਰੇ ਬਹੁਤ ਗੱਲਾਂ ਹੋਈਆਂ। ਮੈਂ ਉਹਦੇ ਬਚਪਨ ਦੀਆਂ ਕੁਝ ਇੱਕ ਦੋ ਗੱਲਾਂ ਕਰਨਾ ਚਾਹਾਂਗਾ। ਇਸ ਬੱਚੇ ਨੂੰ ਮੈਂ ਛੋਟੇ ਤੋਂ ਵੱਡੇ ਹੁੰਦੇ ਦੇਖਿਆ ਜੀ ਜੀ। ਇਹ ਇਸਦੇ
ਲੁਧਿਆਣੇ ਆ ਕੇ ਵਸੇ ਸੀਗੇ ਪ੍ਰੋਫੈਸ਼ਨ ਦੇ, ਤੇ ਫਾਦਰ ਐਡਵੋਕੇਟ ਸੀਗੇ। ਔਰ ਇਹ 3 ਬ੍ਰਦਰ ਸੀਗੇ ਜਿਨ੍ਹਾਂ ਨੂੰ ਅਸੀਂ ਬੜੇ ਨੇੜਿਓਂ ਦੇਖਿਆ। ਵੱਡੇ ਦਾ ਨਾਂ ਸੋਨੂ, ਮੋਨੂ ਤੇ ਜੋਨੂ। ਇਹ ਸੋਨੂ ਸੰਦੀਪ ਸੀਗਾ ਜਿਹਨੂੰ ਬਾਅਦ ਚ ਅਸੀਂ ਦੀਪ ਸਿੱਧੂ ਦੇ ਨਾਂ ਤੇ ਜਾਣਦੇ। ਜੀ ਜੀ। ਸੋਨੂ ਸ਼ੁਰੂ ਤੋਂ ਹੀ ਬਹੁਤ ਚੰਗੀ ਸੋਚ ਵਾਲਾ ਔਰ ਬਹੁਤ ਹੀ ਸਮਾਰਟ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਹੁੰਦਾ ਸੀ ਔਰ ਸਾਡੇ ਲਾਗੇ ਰਹਿੰਦਾ ਸੀ। ਇਸ ਕਰਕੇ ਸਾਡੇ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦਾ ਹੁੰਦਾ ਸੀ। ਸਾਡੇ ਬੱਚਿਆਂ ਨੂੰ ਖਿਡਾਉਂਦਾ ਵੀ ਰਿਹਾ ਲੁਧਿਆਣੇ ਔਰ ਹਮੇਸ਼ਾ ਇਹਨੇ ਬੱਚਿਆਂ ਨੂੰ ਇਨਕਰੇਜ ਕਰਨਾ ਔਰ ਇਹਦੀਆਂ ਗੱਲਾਂ ਬਾਤਾਂ ਸੁਣ ਕੇ ਸਾਡੇ ਬੱਚੇ ਬੜੇ ਖੁਸ਼ ਹੁੰਦੇ ਸੀਗੇ। ਔਰ ਸ਼ੁਰੂ ਤੋਂ ਬਹੁਤ ਹੀ ਹੋਣਹਾਰ ਪੜ੍ਹਾਈ ਦੇ ਵਿੱਚ ਅੱਗੇ ਔਰ ਵੱਡੇ ਸੁਪਨੇ ਲੈ ਕੇ ਇਹ ਗਰੋ ਕੀਤਾ ਇਸ ਬੱਚੇ ਨੇ। ਔਰ ਬਾਅਦ 'ਚ ਇਹ ਲੁਧਿਆਣੇ ਤੋਂ ਸਕੂਲਿੰਗ ਕਰਕੇ ਲਾਅ ਦੇ ਵਾਸਤੇ ਬੰਬੇ ਚਲਾ ਗਿਆ। ਉਸ ਤੋਂ ਬਾਅਦ ਇਹਦੀ ਇੱਕ ਜੈਪੁਰ ਦੀ ਲੜਕੀ ਨਾਲ ਮੈਰਿਜ ਹੋਈ, ਉਸਦੀ ਇੱਕ ਬੇਟੀ ਸੀਗੀ ਔਰ ਬਾਅਦ 'ਚ ਲੁਧਿਆਣੇ ਅਕਸਰ ਆਉਂਦਾ ਰਹਿੰਦਾ ਸੀ। ਆਪਣੇ ਪਿਓ ਨੂੰ, ਆਪਣੇ ਭਰਾਵਾਂ ਦੀ ਹੈਲਪ ਕਰਦਾ ਰਹਿੰਦਾ ਸੀਗਾ। ਔਰ ਬਾਅਦ ਦਾ ਜਿਹੜਾ ਬਚਪਨ ਬਹੁਤ ਸੋਹਣਾ ਇਹਦਾ ਅੱਛਾ ਸੀਗਾ ਔਰ ਇਹਦੇ ਦੋਸਤ ਵੀ ਬਹੁਤ ਅੱਛੇ ਸੀਗੇ ਉੱਥੇ ਲੁਧਿਆਣੇ। ਤੇ ਬਾਅਦ ਦੀਆਂ ਗੱਲਾਂ ਜਵਾਨੀ ਵਾਲੀਆਂ ਤੁਸੀਂ ਕਰ ਚੁੱਕੇ ਹੋ। ਇਹਨਾਂ ਸ਼ਬਦਾਂ ਦੇ ਨਾਲ ਮੈਂ ਇਸ ਸਾਡੇ ਪੁੱਤਰ ਨੂੰ ਨਿੱਘੀ ਸ਼ਰਧਾਂਜਲੀ ਪੇਸ਼ ਕਰਦਾ। ਔਰ ਇਹਨਾਂ ਦੇ ਮਾਤਾ ਜੀ ਬਹੁਤ ਧਾਰਮਿਕ ਖਿਆਲ ਦੇ, ਬਹੁਤ ਪਾਠ ਕਰਦੇ ਹੁੰਦੇ ਸੀ ਸਾਡੇ ਇਲਾਕੇ। ਅਸੀਂ ਉਹਨਾਂ ਨੂੰ ਬੜੇ ਨੇੜਿਓਂ ਦੇਖਿਆ ਹੈ ਔਰ ਮੈਂ ਅਰਦਾਸ ਕਰਦਾ ਵੀ ਸਾਡੀ ਭੈਣ ਜੀ ਨੂੰ ਔਰ ਇਹਨਾਂ ਛੋਟੇ ਭਰਾਵਾਂ ਨੂੰ ਪਰਮਾਤਮਾ ਬਲ ਬਖਸ਼ੇ। ਥੈਂਕ ਯੂ ਚੰਨ। ਬਿਲਕੁਲ ਰਾਜਗਨਵੀਰ ਸਿੰਘ ਜੀ, ਉਹਨਾਂ ਦੇ ਜਿਹੜੇ ਦੀਪ ਸਿੱਧੂ ਆ, ਉਹਨਾਂ ਨੇ ਇਹ ਇੱਕ ਸ਼ਬਦ ਕਹੇ ਸੀ ਵੀ ਪੰਥ ਤੇ ਪੰਜਾਬ ਦੀ ਸੇਵਾ ਲਈ ਆਖਰੀ ਸਾਹ ਤੱਕ ਤਤਪਰ ਰਹੂੰਗਾ। ਸੋ ਸ਼ਬਦ ਜਿਹੜੇ ਆ ਉਹ ਨਿਭਾ ਵੀ ਗਏ ਹੈਗੇ ਆ ਜੀ। ਆਪਣੇ ਅਗਲੇ ਕਾਲਰ ਨੇ ਬਲਵਿੰਦਰ ਸਿੰਘ ਜੀ। ਹਾਂਜੀ ਰਾਜਕਰਨ, ਸਤਿ ਸ਼੍ਰੀ ਅਕਾਲ। ਤੇ ਹਰਜੋਤ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਾੜੀ ਖਬਰ ਆਈ ਹੈ ਜੀ, ਪਰ ਜਿੰਨੀ ਉਹ ਛੋਟੀ ਉਮਰ ਦੇ ਵਿੱਚ ਵੱਡੇ ਵੱਡੇ ਕੰਮ ਕਰ ਗਿਆ ਉਹ ਕੋਈ ਨਹੀਂ ਕਰ ਸਕਦਾ। ਜਿੰਨੀ ਉਹਨੇ ਕਿੰਨਾ ਕੁਛ ਵੀ ਵਕਾਲਤ ਵੀ ਕੀਤੀ, ਫਿਲਮਾਂ ਵੀ ਬਣਾ ਲਈਆਂ, ਆਪਣੇ ਕਿਸਾਨਾਂ ਦੇ ਵਿੱਚ ਵੀ ਉਹਦੇ 'ਚ ਵੀ ਯੋਗਦਾਨ ਪਾਇਆ ਉਹਨੇ। ਪਰ ਰੱਬ ਨੂੰ ਜੋ ਮਨਜ਼ੂਰ ਸੀ ਹੋਣਾ ਉਹੀ ਸੀਗਾ ਜੀ। ਤੇ ਪਤਾ ਨਹੀਂ ਇਹਦੇ ਵਿੱਚ ਕੋਈ ਸਾਜ਼ਿਸ਼ ਹੈ, ਪਰ ਆਪਾਂ ਪਰਮਾਤਮਾ ਬਾਰੇ ਇਹੀ ਅਰਦਾਸ ਕਰਦੇ ਹਾਂ ਵੀ ਰੱਬ ਉਹਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਿੱਛੇ ਪਰਮਾਤਮਾ ਦਾ ਬਲ ਬਖਸ਼ੇ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਬਹੁਤ ਮਾੜੀ ਖਬਰ ਸੁਣੀ ਹੈ ਜੀ। ਇਹ ਜੋ ਦੀਪ ਸਾਡਾ ਸਿੱਖ ਕਮਿਊਨਿਟੀ ਦਾ ਦੀਪ ਬੁਝਿਆ ਅੱਜ, ਇਸ ਦੇ ਬਾਰੇ ਸਾਰੇ ਵੀਰ ਬੜੇ ਇਮੋਸ਼ਨਲ ਹੋ ਰਹੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਉਸ ਦੀ ਜਿਹੜੀ ਸੋਚ ਸੀ ਬਹੁਤ ਹੀ ਤੇਜ਼ ਤਰਾਰ, ਬੜੀ ਤਿੱਖੀ ਅਤੇ ਵਿਦਵਤਾ ਵਾਲੀ ਸੀਗੀ। ਉਹ ਬਹੁਤ ਛੋਟੀ ਉਮਰ ਦੇ ਵਿੱਚ ਹੀ ਬੁੱਧੀਜੀਵੀਆਂ ਦੇ ਵਿੱਚ ਆਪਣਾ ਨਾਂ ਲਿਖਾ ਗਿਆ। ਪਰ ਜੋ ਘਾਟਾ ਪਿਆ, ਦੋਖੀ ਜਿਹੜੇ ਹੁੰਦੇ ਆ ਉਹਨਾਂ ਨੂੰ ਇਦਾਂ ਦੇ ਬੰਦੇ ਚੁੱਭਦੇ ਆ ਵੀ ਇਹ ਇੰਨੇ ਤੇਜ਼, ਜਿਹੜੇ ਇੰਨੇ ਸੰਵਿਧਾਨ ਨੂੰ ਜਾਣਨ ਵਾਲੇ ਜਾਂ ਬਰੀਕੀ ਦੇ ਨਾਲ ਹਰੇਕ ਚੀਜ਼ ਨੂੰ ਦੇਖਣ ਵਾਲੇ, ਸਾਡੇ ਤੋਂ ਜਰੇ ਨਹੀਂ ਚੱਲਦੇ ਉਹਨਾਂ ਲੋਕਾਂ ਤੋਂ। ਪਰ ਜੇ ਇੱਕ ਹੋਰ ਗੱਲ ਦੇ ਕਰਕੇ ਸਾਡੀ ਕੌਮ ਨੇ ਉਹਨੂੰ ਥੋੜਾ ਜਿਹਾ ਸਤਿਕਾਰ ਨਹੀਂ ਦਿੱਤਾ ਕਿ ਇਹ ਬੀਜੇਪੀ ਦਾ ਬੰਦਾ। ਜੇ ਬੀਜੇਪੀ ਦਾ ਬੰਦਾ ਹੁੰਦਾ ਤਾਂ ਹੁਣ ਜਿਹੜਾ ਇੱਕ ਮੁੰਡਾ ਉਹਨੇ ਆਪਣੀ ਮੂਵੀ ਦੇ ਵਿੱਚੋਂ ਕੱਢਿਆ, ਕਿਉਂਕਿ ਬੀਜੇਪੀ ਦਾ ਵਿੱਚ ਉਹ ਮੁੰਡਾ ਰਲ ਗਿਆ ਸੀ, ਤੇ ਇਹਨੇ ਆਪਣੀ ਮੂਵੀ 'ਚੋਂ ਉਹਨੂੰ ਆਊਟ ਕਰ ਦਿੱਤਾ। ਇਹ ਬਹੁਤ ਵੱਡੀ ਇਹ ਗੱਲ ਸੀ ਉਹਦੀ, ਤੇ ਇਹਦਾ ਮਤਲਬ ਬਹੁਤ ਨਿਡਰ ਬੰਦਾ ਸੀਗਾ। ਇਹ ਕਿਸੇ ਨੂੰ ਕੱਢਣਾ ਮੂਵੀ 'ਚੋਂ ਕਰਕੇ ਬੀਜੇਪੀ ਕਰਕੇ, ਕੌਣ ਹੁਣ ਕਹੂਗਾ ਵੀ ਉਹ ਬੀਜੇਪੀ ਦਾ ਬੰਦਾ ਸੀ। ਸੋ ਮੇਰੀ ਤਾਂ ਇੰਨੀ ਗੱਲ ਹੈ ਜੀ। ਬੜਾ ਦੁੱਖ ਦੀ ਗੱਲ ਆ ਸਾਰੇ ਪਰਿਵਾਰ ਨੂੰ, ਪਰ ਸਾਡਾ ਪਰਿਵਾਰ ਸਾਰਾ ਪੰਜਾਬੀ ਸਿੱਖ ਕਮਿਊਨਿਟੀ ਪਰਿਵਾਰ ਜਿਹੜਾ, ਇਹਨਾਂ ਨੂੰ ਬਹੁਤ ਘਾਟਾ ਪਿਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਤਿਹਾਸ ਹੁੰਦਾ ਹੈ ਹਰ ਇੱਕ ਦਾ। ਬੰਦਾ ਬਹੁਤ ਸਾਰੀਆਂ ਗਲਤੀਆਂ ਕਰਕੇ ਜਿਹੜਾ ਉਹ ਸਿੱਖਦਾ ਆ। ਉਹਨੇ ਆਪਣੀ ਯਾਰੀ ਦੋਸਤੀ ਦੇ ਲਈ ਸੰਨੀ ਦਿਓਲ ਦਾ ਸਾਥ ਵੀ ਦਿੱਤਾ, ਪਰ ਇਵੈਂਚੁਅਲੀ ਉਸ ਚੀਜ਼ ਨੂੰ ਉਹ ਸਮਝਿਆ ਵੀ ਇਹ ਕੀ ਜਿਹੜਾ ਉਹ ਪੰਜਾਬ ਦੇ ਨਾਲ, ਸਿੱਖੀ ਦੇ ਨਾਲ ਕੀ ਜਿਹੜਾ ਉਹ ਵਾਪਰਿਆ, ਤਾਂ ਉਸ ਦੇ ਲਈ ਉਹ ਬਾਅਦ 'ਚ ਤਤਪਰ ਹੋਇਆ ਤੇ ਉਸਨੇ ਜਿਹੜਾ ਮੋਹਰੇ ਆ ਕੇ ਉਹ ਕੰਮ ਵੀ ਕੀਤਾ। ਆਪਣੇ ਅਗਲੇ ਕਾਲਰ ਨੇ ਭਜਨ ਸਿੰਘ ਗਿੱਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ
ਬਹੁਤ ਦੁੱਖ ਭਰੀ ਨਿਊਜ਼ ਹੈ। ਸਾਡੇ ਪ੍ਰੋਫੈਸ਼ਨਲ ਕਲੀਗ, ਸਾਨੂੰ ਬੜਾ ਮਾਣ ਸੀ ਵੀ ਅਸੀਂ ਤਾਂ ਚਲੋ ਇੱਥੇ ਬਾਹਰ ਆ ਗਏ, ਸਾਡਾ ਭਰਾ ਇੱਕ ਹੋਰ ਉੱਠਿਆ ਜਿਹੜਾ ਕਿ ਸਾਡੀ ਕੌਮ ਨੂੰ, ਸਾਡੇ ਪੰਜਾਬ ਦੇ ਹੱਕਾਂ ਦੀ ਖਾਤਰ ਲੜੂਗਾ। ਪਰ ਇਸ ਬਹੁਤ ਵੱਡੀ ਬੁਰੀ ਖਬਰ ਨੇ ਦਿਲ ਨੂੰ ਝੰਜੋੜ ਦਿੱਤਾ। ਮੈਂ ਤਾਂ ਅਰਦਾਸ ਕਰਦਾ ਮੈਂ ਪਰਮਾਤਮਾ ਨੂੰ ਆਪਣੇ ਸ਼ਾਂਤੀ ਬਖਸ਼ੇ, ਆਪਣੇ ਖੋੜ ਤੇ ਪਿਛਲੇ ਪਰਿਵਾਰ ਨੂੰ ਬਹਾਨਾ ਮਿਲਣ ਦਾ ਬਲ ਬਖਸ਼ੇ। ਇਹੀ ਸ਼ਰਧਾਂਜਲੀ ਹੈ ਜੀ ਉਹਨਾਂ ਨੇ। ਜੀ ਧੰਨਵਾਦ ਜੀ, ਧੰਨਵਾਦ। ਆਪਣੇ ਅਗਲੇ ਕਾਲਰ ਨੇ ਬਿੱਟੂ ਕੁੱਸਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਸ ਖਬਰ ਸੁਣੀ ਹੈ ਜੀ ਅੱਜ ਸਵੇਰੇ ਉੱਠ ਕੇ ਫੇਸਬੁੱਕ ਦੇਖੀ। ਬਹੁਤ ਹੋਣਹਾਰ ਬੱਚਾ ਸੀ ਜੀ ਉਹ, ਤੇ ਬੜਾ ਔਖਾ ਇਸ ਸਮੇਂ ਮਤਲਬ ਬੋਲ ਨਹੀਂ ਸਕਦਾ, ਤੇ ਡਿਫਰੈਂਸ ਹੁੰਦੇ ਸਾਰਿਆਂ ਦੇ ਇੱਕ ਦੂਜੇ ਦਾ, ਪਰ ਵੀ ਬਹੁਤ ਵਧੀਆ ਇਨਸਾਨ ਸੀ ਜੀ। ਨਹੀਂ ਕਹਿ ਧੰਨਵਾਦ ਜੀ। ਸੋ ਇਹ 'ਚ ਕੋਈ ਸ਼ੱਕ ਨਹੀਂ ਵੀ ਬਹੁਤ ਹੀ ਜ਼ਿਆਦਾ ਉਹ ਪੜ੍ਹਿਆ ਲਿਖਿਆ, ਪੇਸ਼ੇ ਵੱਲੋਂ ਵਕੀਲ, ਐਕਟਰ, ਤੇ ਐਡੀ ਜਿਹੜੀ ਜੀ, ਤੇ ਸਿੱਖੀ ਦਾ ਦਰਦ, ਹਿਸਟਰੀ ਦਾ ਨੌਲੇਜ, ਤੇ ਐਨ ਆਖਰੀ ਦਮ ਤੱਕ, ਕੱਲ੍ਹ ਤੱਕ ਦੀਆਂ ਉਹਦੀਆਂ ਇੰਟਰਵਿਊਆਂ ਸੁਣ ਲਓ ਵੀ ਸਿਰਫ ਉਹ ਪੰਥ ਨੂੰ ਸਮਰਪਿਤ ਸੀਗਾ ਜੀ। ਸੁਰਿੰਦਰ ਕੌਰ ਜੀ। ਜੀ ਸੁਰਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਕਰਨਵੀਰ, ਸਤਿ ਸ੍ਰੀ ਅਕਾਲ। ਜਿਹੜਾ ਸਵੇਰੇ ਸੁਣਿਆ ਬਹੁਤ ਮਨ ਨੂੰ ਸੱਟ ਲੱਗੀ, ਪਰ ਬਾਕੀ ਸਾਰਿਆਂ ਨੇ ਦੱਸ ਹੀ ਦਿੱਤਾ ਜੋ ਕੁਛ ਹੋਇਆ। ਇਹਨਾਂ ਜਾਣਦੇ ਤਾਂ ਹੈ ਨਹੀਂ ਸੀ, ਪਰ ਬਹੁਤ ਦੁੱਖ ਲੱਗਾ। ਜੇ ਕੋਈ ਆਪਣਾ ਕੌਮ ਵਿੱਚ, ਸਿੱਖ ਕੌਮ ਵਿੱਚ ਕੋਈ ਉੱਭਰਦਾ ਆ ਤਾਂ ਛੇਤੀ ਜਿੱਦਾਂ ਬਸ ਖਤਮ ਹੋ ਜਾਂਦਾ ਆ, ਪਰ ਉਹ ਧਰੂ ਤਾਰੇ ਵਾਂਗੂ ਚਮਕਦਾ ਹੀ ਰਹੂਗਾ ਸਦਾ ਹੀ ਆਪਣੀ ਕੌਮ ਵਿੱਚ। ਬਹੁਤ ਬਹੁਤ ਅਫਸੋਸ ਵਾ ਉਹਨਾਂ ਦੇ ਘਰਦਿਆਂ ਨੂੰ, ਪਰਮਾਤਮਾ ਬਲ ਬਖਸ਼ੇ, ਪਰ ਇਸ ਵੇਲੇ ਬਹੁਤ ਦੁੱਖ ਹੋਇਆ ਸਾਰੀ ਕੌਮ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜੇ ਅਥਰੂ ਡੁੱਲਦੇ ਨੇ ਕਿਸੇ ਦੇ ਜਾਣ ਮਗਰੋਂ, ਇਹ ਤਾਂ ਹੀ ਡੁੱਲਦੇ ਨੇ ਜਦੋਂ ਕੋਈ ਕਿਸੇ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਆ, ਕਿਸੇ ਦੇ ਲਈ ਪਿਆਰ ਜਿਹੜਾ ਆ ਉਸ ਦੇ ਦਿਲਾਂ ਦੇ ਵਿੱਚ, ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ ਆ। ਸੋ ਇਹ ਜਿਹੜਾ ਖੱਟ ਕੇ ਗਿਆ ਆ ਇੰਨੀ ਛੋਟੀ ਉਮਰੇ, ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਕੋਈ ਇਹ ਕਰਨ ਦੇ ਵਿੱਚ ਕਾਮਯਾਬ ਜਿਹੜਾ ਉਹ ਰਹਿੰਦਾ ਆ। ਲੋਕ ਉਸ ਨੂੰ ਇਸੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਦੇ ਸੀਗੇ, ਸਮਝਦੇ ਸੀਗੇ ਵੀ ਇਹ ਵਾਕਿਆ ਹੀ ਕੌਮ ਦੇ ਲਈ ਕੁਛ ਕਰੇਗਾ, ਪੰਜਾਬੀ ਦੇ ਲਈ, ਪੰਜਾਬ ਦੇ ਲਈ ਜਿਹੜਾ ਉਹ ਕੁਛ ਕਰੇਗਾ। ਪਰ ਛੋਟੀ ਉਮਰੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਆਪਾਂ ਨੂੰ ਅਲਵਿਦਾ ਆਖਿਆ, ਆਪਾਂ ਨੂੰ ਇੱਥੇ ਵਿਚਾਲੇ ਹੀ ਜਿਹੜਾ ਉਹ ਛੱਡ ਗਿਆ। ਜਿਹੜਾ ਵੀ ਹਾਈਵੇ ਦੇ ਉੱਤੇ ਉਹ ਆ ਰਿਹਾ ਸੀ, ਕਹਿੰਦੇ ਵੀ ਖੜੇ ਟਰੱਕ ਦੇ ਵਿੱਚ ਇਸ ਦੀ ਗੱਡੀ ਜਿਹੜੀ ਸਕਾਰਪੀਓ ਦੇ ਵਿੱਚ ਜਾ ਰਿਹਾ ਸੀਗਾ, ਵੀ ਉਸ ਦੇ ਵਿੱਚ ਜਿਹੜੀ ਉਹ ਟਕਰਾਈ। ਹਰਜੋਤ ਸਿੰਘ ਜੀ, ਸਿਕਿਉਰਿਟੀ ਨੂੰ ਲੈ ਕੇ ਵੀ ਇਸ ਦਾ ਪਹਿਲਾਂ ਵੀ ਕਈ ਜਿਹੜੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਸੀਗੀਆਂ। ਹੁਣ ਇਹਦੇ ਨਾਲ ਤਾਂ ਕੋਈ ਸਿਕਿਉਰਿਟੀ ਨਹੀਂ ਸੀ, ਕੋਈ ਕੁਛ ਜਿਹੜਾ ਉਹ ਨਹੀਂ ਸੀਗਾ। ਸੋ ਭਾਈ ਕੌਮ ਦੇ ਜਿਹੜੇ ਇੱਦਾਂ ਦੇ ਲੋਕ ਹੁੰਦੇ, ਉਹਨਾਂ ਦੇ ਨਾਲ ਆਪ ਹੀ ਕੁਛ ਨਾ ਕੁਛ ਆਪਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ। ਮੇ ਵੀ ਅੱਗੇ ਪਿੱਛੇ ਕੋਈ ਗੱਡੀ ਹੁੰਦੀ ਜਾਂ ਕੁਛ ਇੱਦਾਂ ਦਾ ਹੁੰਦਾ ਤਾਂ ਸ਼ਾਇਦ ਇਹ ਨਾ ਵਾਪਰਦਾ। ਚਲੋ ਹੁਣ ਇਹ ਤਾਂ ਜੇ ਵਾਲੀਆਂ ਗੱਲਾਂ ਆ, ਪਰ ਜਿਹੜਾ ਵੀ ਕੋਈ ਗਾਂਹ ਤੋਂ ਕੁਛ ਹੈਗਾ ਆ, ਕੋਈ ਵੀ ਜਿਹੜੇ ਇੱਦਾਂ ਦੇ ਲੱਗਦੇ ਆ, ਉਹਨਾਂ ਦਾ ਧਿਆਨ ਰੱਖਿਆ ਕਰੋ। ਮਗਰੋਂ ਬਾਅਦ ਦੇ ਵਿੱਚ ਕੀ ਹੁੰਦਾ, ਕੀ ਵਾਪਰਦਾ, ਆਪਣੇ ਤੋਂ ਕੋਈ ਗੱਲ ਜਿਹੜੀ ਉਹ ਲੁਕੀ ਛਿਪੀ ਨਹੀਂ ਹੈਗੀ। ਆਪਣੀਆਂ ਗੱਲਾਂ ਦੇ ਲਈ, ਆਪਣੇ ਕਾਰਜ ਦੇ ਲਈ, ਪਰ ਇਹ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਦੀਪ ਸਿੱਧੂ ਇੱਕ ਦੀਪ ਦੇ ਵਾਂਗੂ ਜਲਦਾ ਰਹੇਗਾ ਜੀ। ਤੇ ਆਪਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਆਪਾਂ ਉਸੇ ਨੂੰ ਹੀ, ਦੀਪ ਸਿੱਧੂ ਨੂੰ, ਉਸ ਨੂੰ ਸਮਰਪਿਤ ਜਿਹੜਾ ਉਹ ਕੀਤਾ। ਉਹ ਤਾਂ ਆਪਾਂ ਅੰਤਰਰਾਸ਼ਟਰੀ ਤੇ ਅਮਰੀਕਾ ਦੀਆਂ ਖਬਰਾਂ ਜਿਹੜੀਆਂ ਕਰਨੀਆਂ ਹੁੰਦੀਆਂ, ਪਰ ਇਹ ਖਬਰਾਂ ਕਿਤੇ ਨਹੀਂ ਚੱਲੀਆਂ। ਜਿਹੜਾ ਚਲਾ ਗਿਆ ਉਸ ਨੂੰ ਯਾਦ ਕਰਨਾ, ਉਸ ਨੂੰ ਸ਼ਰਧਾਂਜਲੀ ਭੇਟ ਕਰਨਾ, ਉਹ ਵੀ ਜ਼ਰੂਰੀ ਹੈ, ਉਹ ਵੀ ਲਾਜ਼ਮੀ ਹੈ। ਪੂਰੀ ਪੰਜਾਬੀ ਰੇਡੀਓ USA ਦੀ ਟੀਮ, ਪੂਰਾ ਅਦਾਰਾ ਇਸ ਦੁੱਖ ਦੀ ਘੜੀ ਦੇ ਵਿੱਚ ਦੀਪ ਸਿੱਧੂ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਾ ਹੈ। ਪਰਮਾਤਮਾ ਉਸ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਉਹ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਸਮਾਪਤੀ ਕਰਦੇ ਹਾਂ ਤੇ ਸਾਡੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।